प्रोग्राम अपडेट अमेरिका लैके हाजिर हो चुके हैं। मेरे नाल जुड़ चुके हैं हरजोत सिंह खालसा जी। जी आਇਆਂ ਨੂੰ स्वागत है। सत श्री अकाल। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ, ਸਾਈਡਬੈਂਡ ਵਾਲੇ ਰੇਡੀਓ ਸਟੇਸ਼ਨ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਦੇ ਰਾਹੀਂ ਤੇ YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਈ ਦੀ 12 ਤਰੀਕ ਆ ਤੇ ਦਿਨ ਜਿਹੜਾ ਉਹ ਮੰਗਲਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਨਾਲ ਮਨਜੀਤ ਸਿੰਘ, ਨਰਿੰਦਰ ਕੌਰ, ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਗੁਰਮੇਲ ਸਿੰਘ, ਬਲਬੀਰ ਬਾਸੀ ਸੌਸਲੀਟੋ, ਅਮਰਜੀਤ ਸਿੰਘ ਦੋਸਾਂਝ, ਜਰਨੈਲ ਸਿੰਘ ਸਹੋਤਾ ਯੂਨੀਵਰਸਿਟੀ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਮਲਕੀਤ ਸਿੰਘ ਪਾਵਲਾ, ਪਰਮਜੀਤ ਕੌਰ ਪਾਵਲਾ ਯੂਨੀਵਰਸਿਟੀ, ਬਿੰਦਰ ਧਾਲੀਵਾਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਮੀਨਾ ਪਾਲ ਪੈਂਸਿਲਵੇਨੀਆ, ਮੱਖਣ ਸਿੰਘ ਮਾਨ ਵਿਸਕਾਂਸਨ, ਐਂਟੀਲੋਪ ਟਰੱਕ ਸਟਾਪ ਬਰਨਜ਼, ਕੁਲਦੀਪ ਸਿੰਘ ਮਜ਼ੂਰੀ ਸਿਟੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਜਿਸ ਤਰ੍ਹਾਂ ਆਪਾਂ ਪਿਛਲੇ ਦਿਨਾਂ 'ਚ ਦੱਸਦੇ ਆਏ ਹਾਂ ਵੀ ਵਾਈਟ ਹਾਊਸ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ, ਉਹਨਾਂ ਦੇ ਸਟਾਫ ਦੇ ਮੈਂਬਰ ਅਤੇ ਇਸੇ ਤਰ੍ਹਾਂ ਮਾਈਕ ਪੈਂਸ ਜਿਹੜੇ ਵਾਈਸ ਪ੍ਰੈਜ਼ੀਡੈਂਟ ਆ, ਉਹਨਾਂ ਦੇ ਸਟਾਫ ਦੇ ਮੈਂਬਰ ਵੀ ਕਰੋਨਾ ਵਾਇਰਸ ਤੋਂ ਪੋਜ਼ੀਟਿਵ ਪਾਏ ਗਏ ਹੈਗੇ ਆ। ਹੁਣ ਅੱਜ ਰਸ਼ੀਆ ਤੋਂ ਖਬਰ ਆ ਰਹੀ ਆ ਵੀ ਰਸ਼ੀਆ ਦੇ ਵਿੱਚ ਵਲਾਡੀਮੀਰ ਪੁਟਿਨ ਜਿਹੜੇ ਉੱਥੇ ਦੇ ਪ੍ਰੈਜ਼ੀਡੈਂਟ ਹੈਗੇ ਆ, ਉਹਨਾਂ ਦੇ ਜਿਹੜੇ ਸਪੋਕਸਮੈਨ ਹੈਗੇ ਆ, ਉਹਨਾਂ ਨੂੰ ਕਰੋਨਾ ਵਾਇਰਸ ਹੋ ਗਿਆ ਹੈਗਾ ਆ। ਸੋ ਇਸੇ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਰਸ਼ੀਆ ਦੇ ਪ੍ਰਾਈਮ ਮਿਨਿਸਟਰ ਮਿਖਾਇਲ ਮਿਸ਼ੂਸਟਿਨ ਜਿਹੜੇ ਆ, ਉਹਨਾਂ ਨੂੰ ਵੀ ਕਰੋਨਾ ਵਾਇਰਸ ਜਿਹੜਾ ਹੋਇਆ ਸੀ। ਸੋ ਵਲਾਡੀਮੀਰ ਪੁਟਿਨ ਦੇ ਸਪੋਕਸ ਪਰਸਨ ਜਿਹੜੇ ਆ, ਉਹਨਾਂ ਨੂੰ ਤੇ ਉਹਨਾਂ ਦੀ ਵਾਈਫ ਨੂੰ ਵੀ ਕਹਿੰਦੇ ਜਿਹੜਾ ਆ ਇਹ ਕਰੋਨਾ ਵਾਇਰਸ ਪੋਜ਼ੀਟਿਵ ਪਾਇਆ ਗਿਆ ਆ। ਟਟਿਆਨਾ ਨਵਕਾ ਇਹ ਪਹਿਲਾਂ ਓਲੰਪਿਕ ਚੈਂਪੀਅਨ ਆਈਸ ਡਾਂਸਰ ਜਿਹੜੀ ਰਹਿ ਚੁੱਕੀ ਆ। ਰਸ਼ੀਆ ਦੇ ਵਿੱਚ ਹੁਣ ਤੱਕ 2,20,000 ਕੇਸ ਜਿਹੜੇ ਕਰੋਨਾ ਵਾਇਰਸ ਦੇ ਹੋ ਚੁੱਕੇ ਹੈਗੇ ਆ। ਅਤੇ ਸਿਰਫ ਅੱਜ ਜਿਹੜਾ ਕੱਲ੍ਹ ਮੰਡੇ ਨੂੰ ਹੀ ਜਿਹੜਾ ਆ ਪੁਟਿਨ ਨੇ ਅਨਾਊਂਸ ਕੀਤਾ ਸੀ ਪਈ ਜਿਹੜਾ ਨੇਸ਼ਨ ਵਾਈਡ ਲੋਕਡਾਊਨ ਆ, ਅਸੀਂ ਉਸ ਨੂੰ ਖਤਮ ਕਰਨ ਜਾ ਰਹੇ ਹੈਗੇ ਆ। ਜੀ ਜੀ ਬਿਲਕੁਲ। ਸੋ ਆਪਾਂ ਦੇਖਿਆ ਵੀ ਆਲਰੇਡੀ ਉੱਚ ਲੀਡਰ ਜਿਹੜੇ ਆ ਇਸ ਕਰੋਨਾ ਵਾਇਰਸ ਤੋਂ ਪੀੜਤ ਖੁਦ ਵੀ ਹੋਏ ਆ। ਬੋਰਿਸ ਜੌਨਸਨ ਜਿਹੜੇ ਪ੍ਰਧਾਨ ਮੰਤਰੀ ਆ UK ਦੇ, ਉਹ ਵੀ ਇੱਕ ਵਾਰੀ ਉਸ ਤੋਂ ਪੀੜਤ ਹੋ ਕੇ ਮੁੜ ਵਾਪਸ ਜਿਹੜੇ ਕੰਮਕਾਜ ਦੇ ਉੱਤੇ ਆਏ ਆ। ਅਤੇ ਹੁਣ ਕਾਫੀ ਸੁਪਰ ਪਾਵਰਾਂ ਦੇ ਜਿਹੜੇ ਲੀਡਰਾਂ ਦੇ ਇਰਦ ਗਿਰਦ ਇਨਰ ਸਰਕਲ ਆ, ਉਹ ਵੀ ਇਸ ਤੋਂ ਪ੍ਰਭਾਵਿਤ ਹੋਇਆ ਹੈਗਾ ਆ। ਇਹ ਵੀ ਸੁਣਨ ਦੇ ਵਿੱਚ ਆ ਰਿਹਾ ਵੀ ਰਾਸ਼ਟਰਪਤੀ ਟਰੰਪ ਅਤੇ ਉਪ ਰਾਸ਼ਟਰਪਤੀ ਜਿਹੜੇ ਆ ਉਹ ਆਪਸ ਦੇ ਵਿੱਚ ਦੂਰੀ ਕਹਿੰਦੇ ਬਣਾ ਕੇ ਰੱਖਣਗੇ ਵੀ ਜਸਟ ਇਨ ਕੇਸ ਜੇ ਐਕਸਪੋਜ਼ ਇਨ ਦੋਨੋਂ ਜਾਣੇ ਇੱਕ ਦੂਜੇ ਨੂੰ ਜਿਹੜਾ ਹੋਰ ਜ਼ਿਆਦਾ ਜਿਹੜਾ ਅੱਗੇ ਉਹ ਨਾ ਹੋ ਜਾਣ। ਸੋ ਵਲਾਡੀਮੀਰ ਪੁਟਿਨ ਤਾਂ ਕਹਿੰਦੇ ਇੰਨਾ ਅਲਰਟ ਹੋ ਗਿਆ ਵੀ ਉਹ ਆਪਣੇ ਘਰ ਦੇ ਵਿੱਚ ਉਸ ਰੂਮ 'ਚ ਚਲੇ ਗਿਆ ਜਿਹਦੇ ਕੋਈ ਵਿੰਡੋ ਨਹੀਂ ਹੈਗੀ, ਅਤੇ ਉੱਥੋਂ ਜਿੰਨੀਆਂ ਵੀ ਆਪਣੇ ਜਿਹੜਾ ਡੇਲੀ ਵਰਕ ਹੈਗਾ ਆ, ਜਿੰਨੀਆਂ ਵੀ ਗਵਰਨਮੈਂਟਸ ਦੇ ਨਾਲ ਗੱਲਬਾਤ ਆ, ਉਹ ਵੀਡੀਓ ਲਿੰਕ ਦੇ ਰਾਹੀਂ ਕਰ ਰਹੇ ਹੈਗੇ ਆ। ਜੀ ਅਗਲੀ ਜਿਹੜੀ ਗੱਲ ਕਰੀਏ, ਅੱਜ ਜਿਹੜੇ ਆ ਕਮੇਟੀ ਦੇ ਸਾਹਮਣੇ, ਸੈਨੇਟ ਦੇ ਇੱਕ ਪੈਨਲ ਦੇ ਸਾਹਮਣੇ ਮੁਲਕ ਦੇ ਇਨਫੈਕਸ਼ੀਅਸ ਡਿਜ਼ੀਜ਼ ਦੇ ਐਕਸਪਰਟ ਡਾਕਟਰ ਐਂਥਨੀ ਫਾਊਚੀ ਜਿਹੜੇ ਆ ਉਹ ਪੇਸ਼ ਹੋਏ ਆ। ਉਹ ਵੀ ਵੀਡੀਓ ਕਾਨਫਰੰਸ ਦੇ ਜ਼ਰੀਏ ਹੀ ਉਹਨਾਂ ਨੇ ਉਹ ਸਾਹਮਣੇ ਪੇਸ਼ ਹੋਏ ਆ। ਉਹਨਾਂ ਨੇ ਜਿਹੜੀ ਅੱਜ ਫਿਰ ਇਹ ਚੇਤਾਵਨੀ ਜਿਹੜੀ ਉਹ ਦਿੱਤੀ ਆ ਵੀ ਜੇ ਵੈਕਸੀਨ ਆਉਣ ਤੋਂ ਪਹਿਲਾਂ ਕਾਲਜਿਸ ਜਾਂ ਇਹ ਸਾਰੇ ਓਪਨ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕਹਿੰਦੇ ਵੀ ਇੰਨਾ ਜ਼ਿਆਦਾ ਪਾੜਾ ਪੈ ਜਾਊਗਾ ਬਿਮਾਰਾਂ ਨੂੰ ਜਿਹੜਾ ਉਹ ਸਾਂਭਣ ਦੇ ਵਿੱਚ, ਅਤੇ ਬਿਮਾਰ ਜਿਹੜੇ ਘਰਾਂ ਪਏ ਹੋਣਗੇ ਉਹ ਬਹੁਤ ਜ਼ਿਆਦਾ ਹੋ ਜਾਊਗਾ ਅਤੇ ਉਸ ਨੂੰ ਕਾਬੂ ਕਰਨਾ ਬਾਅਦ ਦੇ ਵਿੱਚ ਕਾਫੀ ਜ਼ਿਆਦਾ ਪ੍ਰੋਬਲਮ ਆ ਸਕਦੀ ਹੈਗੀ ਆ। ਸੋ ਡਾਕਟਰ ਐਂਥਨੀ ਫਾਊਚੀ ਜਿਹੜੇ ਆ ਉਹ ਇਸ ਟਾਈਮ ਉਹ ਖੁਦ ਵੀ ਇਕਾਂਤਵਾਸ ਦੇ ਵਿੱਚ ਹੈਗੇ ਨੇ, ਕਿਉਂਕਿ ਉਹਨਾਂ ਦੇ ਵੀ ਕਹਿੰਦੇ ਵੀ ਉਹ ਵੀ ਕਿਸੇ ਅਜਿਹੇ ਇਨਸਾਨ ਦੇ ਸੰਪਰਕ ਦੇ ਵਿੱਚ ਆਏ ਹੋ ਸਕਦੇ ਆ ਜਿਸ ਨੂੰ ਕਰੋਨਾ ਵਾਇਰਸ ਜਿਹੜਾ ਆ ਪੋਜ਼ੀਟਿਵ ਨਿਕਲਿਆ ਸੀਗਾ। ਸੋ ਹੁਣ ਇਹ ਜਿਹੜੀ ਆ ਹੁਣ ਉਹਨਾਂ ਨੇ ਚੇਤਾਵਨੀ ਜਿਹੜੀ ਆ ਹਰਜੋਤ ਸਿੰਘ ਜੀ ਇਹ ਦਿੱਤੀ ਆ। ਸੋ ਦੇਖਣ ਵਾਲੀ ਗੱਲ ਰਹੂਗੀ ਵੀ ਇਹਨਾਂ ਦੀ ਗੱਲ ਕੋਈ ਸੁਣਦੇ ਨੇ ਜਾਂ ਜਿਹੜੇ ਉਹ ਨਹੀਂ ਸੁਣਦੇ, ਪਰ ਸਾਰੇ ਹੀ ਪਾਸੇ ਜਿਹੜਾ ਇਸ ਟਾਈਮ ਇਹ ਭੱਜ ਦੌੜ ਜਿਹੜੀ ਲੱਗੀ ਹੋਈ ਆ ਵੀ ਆਪਾਂ ਆਪਣੇ ਕਾਊਂਟੀ ਨੂੰ, ਆਪਣੇ ਜਿਹੜੇ ਸੂਬੇ ਨੂੰ ਕਿੱਦਾਂ ਜਲਦੀ ਉਹ ਖੋਲ੍ਹ ਸਕਦੇ ਹੈਗੇ ਆ। ਬਿਲਕੁਲ ਕਹਿੰਦੇ ਵੀ ਵੱਖ-ਵੱਖ ਏਰੀਆ ਦੇ ਵਿੱਚ ਜਿਹੜੇ ਆ ਸਪਾਈਕਸ ਹੋ ਸਕਦੇ ਹੈਗੇ ਆ ਕਰੋਨਾ ਵਾਇਰਸ ਦੇ। ਹੁਣ ਤੱਕ 1.3 ਮਿਲੀਅਨ ਲੋਕ ਜਿਹੜੇ ਆ
USA 'ਚ ਇਫੈਕਟ ਹੋ ਚੁੱਕੇ ਕਰੋਨਾ ਵਾਇਰਸ ਨਾਲ 80,700 ਦੇ ਕਰੀਬ ਜਿਹੜੀਆਂ ਮੌਤਾਂ ਹੋ ਚੁੱਕੀਆਂ, ਜਿਹੜਾ ਜੌਨ ਹੌਪਕਿਨ ਯੂਨੀਵਰਸਿਟੀ ਦਾ ਜਿਹੜਾ ਡਾਟਾ ਹੈਗਾ। ਸੋ ਇਸੇ ਤਰ੍ਹਾਂ ਡਾਕਟਰ ਫੌਸੀ ਨੇ ਜਿਹੜਾ ਗੇਮ ਨੂੰ ਲੈ ਕੇ ਹੈਗਾ ਆ, NFL ਸੀਜ਼ਨ ਨੂੰ ਲੈ ਕੇ ਜਿਹੜੀ ਗੱਲਬਾਤ ਕੀਤੀ ਆ, ਉਹਦੇ ਮੁਤਾਬਕ ਉਹ ਕਹਿੰਦੇ ਆ ਵੀ ਮੈਨੂੰ ਨਹੀਂ ਲੱਗਦਾ ਸਤੰਬਰ ਦੇ ਵਿੱਚ ਜਿਹੜੇ ਆਮ ਲੋਕ ਆ ਉਹ ਗੇਮ ਨੂੰ ਦੇਖਣ ਜਾ ਸਕਣਗੇ। ਸੋ NFL ਨੇ ਕਿਕ ਆਫ ਕਰਨੀ ਹੈਗੀ ਆ 10 ਸਤੰਬਰ ਨੂੰ, ਅਤੇ ਉਹ ਤੋਂ ਬਾਅਦ ਉਹ 2020 ਦਾ ਜਿਹੜਾ ਸਕੈਜਲ ਹੈਗਾ ਆ ਉਹਨਾਂ ਦਾ ਉਹ ਸਾਰਾ ਅਨਾਊਂਸ ਕਰਨਾ ਵੀ ਕਿੱਥੇ ਕਿੱਥੇ ਕਿਹੜੀ ਕਿਹੜੀ ਗੇਮ ਹੋਣੀ ਆ। ਪਰ ਲੱਗਦਾ ਨਹੀਂ, ਉਹ ਕਹਿੰਦੇ ਵੀ ਕਿਉਂਕਿ ਵੈਕਸੀਨੇਸ਼ਨ 'ਤੇ ਬਹੁਤ ਜ਼ਿਆਦਾ ਤੇਜ਼ੀ ਨਾਲ ਕੰਮ ਹੋ ਰਿਹਾ, ਪਰ ਉਸ ਸਤੰਬਰ ਤੱਕ ਕਹਿੰਦੇ ਨਹੀਂ ਲੱਗਦਾ ਵੀ ਵੈਕਸੀਨੇਸ਼ਨ ਜਿਹੜਾ ਆ ਟੀਕਾ ਉਹ ਆਊਗਾ। ਸੋ ਜੇ ਗੇਮਸ ਹੋਈਆਂ ਵੀ ਅਤੇ ਬਿਨਾਂ ਜਿਹੜੇ ਲੋਕ ਆ, ਬਿਨਾਂ ਸਪੈਕਟੇਟਰਸ, ਉਹ ਜਿਹੜੀ ਗੇਮਸ ਹੋਣਗੀਆਂ। ਜੀ ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਕਰੋਨਾ ਵਾਇਰਸ ਦੇ ਨਾਲ ਸੰਬੰਧਿਤ ਜਿਹੜੀਆਂ ਖਬਰਾਂ ਦੇ ਵਿੱਚ ਇਹੀ ਹੈਗੀ ਆ ਮੇਨ, ਇਹੀ ਡਾਕਟਰ ਫੌਚੀ ਦੀ ਜਿਹੜੀ ਇਸ ਟਾਈਮ ਟੈਸਟੀਮੋਨੀ ਸਭ ਤੋਂ ਜ਼ਿਆਦਾ ਜਿਹੜੀ ਉਹ ਘੁੰਮ ਰਹੀ ਹੈਗੀ ਆ। ਉੱਧਰ ਰੀਸੈਂਟ ਆਈਆਂ ਜਿਹੜੀਆਂ ਪੋਲਸ ਆ ਉਸ ਦੇ ਵਿੱਚ ਇਹ ਪਤਾ ਲੱਗਾ ਵੀ ਕਈ ਜਿਹੜੇ ਗਵਰਨਰਸ ਆ ਉਹਨਾਂ ਨੂੰ ਉਹਨਾਂ ਦੇ ਬਸ਼ਿੰਦਿਆਂ ਨੇ ਬੜੀ ਵਾਹਵਾ ਦਿੱਤੀ ਆ, ਅਤੇ ਕਈ ਜਿਹੜੇ ਖਾਸ ਕਰਕੇ ਗਵਰਨਰਸ ਆ ਜਿੱਥੇ ਰੀਓਪਨਿੰਗ ਦੇ ਐਫਰਟਸ ਤੇਜ਼ ਆ, ਉੱਥੇ ਜਿਹੜੇ ਲੋਕਾਂ ਨੇ ਚਿੰਤਾ ਪ੍ਰਗਟਾਈ ਆ ਵੀ ਇਹ ਆਉਣ ਵਾਲੇ ਸਮੇਂ ਦੇ ਲਈ ਸੂਬੇ ਦੇ ਲਈ ਹਾਨੀਕਾਰਕ ਸਾਬਤ ਹੋ ਸਕਦੇ ਆ। ਸੋ ਅਪਰੂਵਲ ਰੇਟਿੰਗ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਦੇਖਿਆ ਜਾਵੇ ਤਾਂ ਓਹਾਇਓ ਦੇ ਜਿਹੜੇ ਗਵਰਨਰ ਆ ਉਹ ਉਹਨਾਂ ਨੇ ਸਭ ਤੋਂ ਵੱਧ ਅਪਰੂਵਲ ਰੇਟਿੰਗ 86% ਦੇ ਉੱਤੇ ਰਹੀ ਆ। ਫਿਰ ਕੈਲੀਫੋਰਨੀਆ ਦੇ ਗੈਵਨ ਨਿਊਸਮ ਜਿਹੜੇ ਆ 79 ਦੇ ਉੱਤੇ ਆ, ਨਿਊਯਾਰਕ ਦੇ 81 ਦੇ ਉੱਤੇ, ਵਰਜੀਨੀਆ ਦੇ 78, ਨਿਊ ਜਰਸੀ ਦੇ 77%। ਸੋ ਸਭ ਤੋਂ ਘੱਟ ਜਿਹੜੀ ਇੱਕ ਹਿਸਾਬ ਦੇ ਨਾਲ ਹਰਜੋਤ ਸਿੰਘ ਜੀ ਜਿਹੜੀ ਗਵਰਨਰ ਦੀ ਅਪਰੂਵਲ ਰੇਟਿੰਗ ਆ ਉਹ ਜਾਰਜੀਆ ਦੇ ਵਿੱਚ ਰਹੀ ਆ 39%। ਬਾਕੀ ਥਾਵਾਂ ਦੇ ਉੱਤੇ ਜਿਹੜੇ ਗਵਰਨਰਸ ਆ ਉਹਨਾਂ ਨੂੰ ਓਵਰਆਲ ਪੋਜ਼ੀਟਿਵ ਹੀ ਜਿਹੜੇ ਲੋਕਾਂ ਨੇ ਅਪਰੂਵਲ ਰੇਟਿੰਗ ਜਿਹੜੀ ਉਹ ਦਿੱਤੀ ਸੀਗੀ। ਜੀ ਅਗਲੀ ਖਬਰ ਵੀ ਜਿਹੜੀ ਕਰੋਨਾ ਵਾਇਰਸ ਨੂੰ ਲੈ ਕੇ ਹੈਗੀ ਆ, ਕਹਿੰਦੇ ਵੀ ਵਾਈਟ ਹਾਊਸ ਦੀਆਂ ਰਿਪੋਰਟਸ ਸ਼ੋਅ ਕਰ ਰਹੀਆਂ ਆ ਵੀ ਕਈ ਜਿਹੜੀਆਂ USA ਦੇ ਵਿੱਚ ਹਰਟਲੈਂਡ ਕਮਿਊਨਿਟੀਜ਼ ਹੈਗੀਆਂ ਆ, ਉੱਥੇ ਕਰੋਨਾ ਵਾਇਰਸ ਦੇ ਕੇਸ ਵੱਧ ਰਹੇ ਹੈਗੇ ਆ। ਈਵਨ ਦੋ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹ ਕਲੇਮ ਕਰ ਰਿਹਾ ਵੀ ਓਵਰਆਲ USA ਦੇ ਵਿੱਚ ਕਰੋਨਾ ਵਾਇਰਸ ਜਿਹੜੀ ਆ ਉਹ ਫੈਲਣ ਤੋਂ ਘੱਟ ਰਹੀ ਆ, ਪਰ ਜਿਹੜੀਆਂ ਨਵੀਆਂ ਰਿਪੋਰਟਸ ਆਈਆਂ ਹੈਗੀਆਂ ਆ ਮਈ 7 ਨੂੰ ਇੱਕ ਜਿਹੜਾ ਡਾਟਾ ਇਸ਼ੂ ਹੋਇਆ, ਉਹਦੇ ਮੁਤਾਬਕ ਜਿਹੜਾ ਆ USA ਦੇ ਵਿੱਚ ਜਿਹੜੇ ਕਈ ਸ਼ਹਿਰ ਹੈਗੇ ਆ, ਖਾਸ ਕਰਕੇ ਜਿਹੜੇ ਟੈਨਸੀ, ਡੈਸਮੋਇਨਸ, ਆਇਓਵਾ, ਨੈਸ਼ਵਿਲ, ਐਮਰੀਲੋ, ਟੈਕਸਸ, ਇਹਨਾਂ ਦੇ ਵਿੱਚ ਕਹਿੰਦੇ ਆ ਵੀ ਬਹੁਤ ਜ਼ਿਆਦਾ ਜਿਹੜੇ ਕੇਸ ਆ ਕਰੋਨਾ ਵਾਇਰਸ ਦੇ ਇਨਕਰੀਜ਼ ਹੋਏ ਹੈਗੇ ਆ। ਲਗਭਗ 72.4% ਜਿਹੜੇ ਕੇਸ ਇਨਕਰੀਜ਼ ਹੋਏ ਆ, ਅਤੇ ਸੈਂਟਰਲ ਸਿਟੀ ਕੰਟੱਕੀ ਵਿੱਚ ਤਾਂ 650% ਜਿਹੜੇ ਕੇਸ ਆ ਕਰੋਨਾ ਵਾਇਰਸ ਦੇ ਇਨਕਰੀਜ਼ ਹੋਏ ਹੈਗੇ ਆ। ਸੋ ਇਹ ਜਿਹੜੀਆਂ ਖਬਰਾਂ ਆ ਇਹ ਜਿਹੜੇ ਆ ਖਾਸ ਕਰਕੇ ਹਰਟਲੈਂਡ ਕਮਿਊਨਿਟੀਜ਼ ਜਿਹੜੀਆਂ USA 'ਚ ਉੱਥੋਂ ਆ ਰਹੀਆਂ। ਜੀ ਅਗਲੀ ਜਿਹੜੀ ਗੱਲ ਕਰਦੇ ਜਾਈਏ, ਬੋਇੰਗ ਦੇ ਜਿਹੜੇ CEO ਹੈਗੇ ਆ ਉਹਨਾਂ ਨੇ ਆਖਿਆ ਵੀ ਜਿਹੜੀ US ਦੀ 에ਅਰਲਾਈਨ ਇੰਡਸਟਰੀ ਆ ਇਹਨਾਂ ਦੀ ਜਿਹੜੀ ਖੁਦ ਜਿਹੜੀ ਕੰਪਨੀ ਆ, ਕਹਿੰਦੇ ਵੀ ਅਸੀਂ ਆਊਟ ਆਫ ਬਿਜ਼ਨਸ ਹੋ ਸਕਦੇ ਹਾਂ ਜਦੋਂ ਸਤੰਬਰ ਦੇ ਵਿੱਚ ਬੇਲ ਆਊਟ ਮਨੀ ਜਿਹੜੀ ਫੰਡਿੰਗ ਆ ਉਹ ਐਕਸਪਾਇਰ ਹੋ ਜਾਊਗੀ। ਸੋ ਇੱਦਾਂ ਦੇ ਹਾਲਾਤ ਜਿਹੜੇ ਬਣੇ ਆ। ਸੋ ਇਹ ਬੜੀ ਹੈਰਾਨੀ ਵਾਲੀ ਵੈਸੇ ਹਰਜੋਤ ਸਿੰਘ ਜੀ ਗੱਲ ਆ, ਏਡੀਆਂ ਵੱਡੀਆਂ ਕੰਪਨੀਆਂ ਜਿਨ੍ਹਾਂ ਦੇ ਕੋਲ ਕਾਫੀ ਵੈਸੇ ਜਿਹੜੀ ਹੁੰਦੇ ਆ, ਸਾਂਭ ਕੇ ਰੱਖੇ ਵੀ ਹੁੰਦੇ ਆ ਇਹਨਾਂ ਨੇ, ਵੀ ਉਹਨਾਂ ਦਾ ਇੰਨੀ ਜਲਦੀ ਬੁਰੇ ਹਾਲਾਤ ਜਿਹੜੇ ਉਹ ਹੋ ਜਾਣਗੇ। ਉਸ ਦੇ ਵਿੱਚ ਵੱਡਾ ਕਾਰਨ ਇਹ ਆ ਵੀ ਹੁਣ ਲੋਕਾਂ ਦਾ ਮਨ ਨਹੀਂ ਹੈਗਾ ਵੀ ਹਾਲ ਦੀ ਘੜੀ ਜਿਹੜਾ ਟਰੈਵਲ ਆ ਉਹ ਕੀਤਾ ਜਾਵੇ। ਬੀਤੇ ਦਿਨਾਂ ਦੇ ਵਿੱਚ ਉਹ ਜਿਹੜੀ ਇੱਕ ਯੂਨਾਈਟਿਡ ਦੀ ਤਸਵੀਰ ਵਾਇਰਲ ਹੋਈ ਸੀਗੀ ਜਿਸ ਦੇ ਵਿੱਚ ਉਹਨਾਂ ਨੇ ਖਚਾ ਖਚ ਭਰਿਆ ਸੀਗਾ ਪੂਰੀ ਤਰ੍ਹਾਂ ਪਲੇਨ, ਅਤੇ ਕੋਈ ਵੀ ਸੋਸ਼ਲ ਡਿਸਟੈਂਸਿੰਗ ਨਹੀਂ ਸੀਗੀ। ਉਸ ਤੋਂ ਬਾਅਦ ਦੇ ਵਿੱਚ ਲੋਕ ਹੋਰ ਵੀ ਜ਼ਿਆਦਾ ਇੱਕ ਹਿਸਾਬ ਦੇ ਨਾਲ ਡਰ ਰਹੇ ਨੇ ਵੀ ਕਿਤੇ ਬਾਅਦ ਦੇ ਵਿੱਚ ਅਜਿਹੀ ਥਾਵਾਂ ਦੇ ਉੱਤੇ ਅਸੀਂ ਜਾਵਾਂਗੇ ਅਤੇ ਕਿਤੇ ਅਸੀਂ ਕਰੋਨਾ ਵਾਇਰਸ ਲੈ ਕੇ ਘਰਾਂ ਦੇ ਵਿੱਚ ਉਹ ਨਾ ਪਹੁੰਚ ਜਾਈਏ। ਸੋ ਇਹ ਇੱਕ ਕਾਫੀ ਚਿੰਤਾ ਦਾ ਵਿਸ਼ਾ ਜਿਹੜਾ ਆ ਇਸ ਇੰਡਸਟਰੀ ਦੇ ਲਈ ਬਣ ਚੁੱਕਾ ਹੋਇਆ ਆ। ਜੀ ਅਗਲੀ ਖਬਰ ਜਿਹੜੀ ਆ IRS ਨੂੰ ਲੈ ਕੇ ਆ। IRS ਨੇ $1200 ਦੇ ਕਰੀਬ ਪਰ ਪਰਸਨ ਜਿਹੜੇ ਆ ਪੈਸੇ ਲਗਭਗ ਕਹਿੰਦੇ ਸਾਰਿਆਂ ਲੋਕਾਂ ਨੂੰ ਭੇਜ ਚੁੱਕੇ ਆ। 20 ਮਿਲੀਅਨ ਲੋਕ ਜਿਹੜੇ ਆ USA 'ਚ ਹਜੇ ਵੀ ਰਹਿੰਦੇ ਆ ਜਿਨ੍ਹਾਂ ਨੂੰ ਉਹ ਪੈਸੇ ਨਹੀਂ ਮਿਲੇ, ਅਤੇ ਕੱਲ੍ਹ ਤੱਕ ਤੁਸੀਂ ਜਿਹੜਾ ਆ ਔਨਲਾਈਨ ਜਾ ਕੇ ਰਜਿਸਟਰ ਕਰ ਸਕਦੇ ਆ ਗੈਟ ਮਾਈ ਪੇਮੈਂਟ, ਤਾਂ ਕਿ ਤੁਹਾਨੂੰ ਇਮੀਡੀਏਟਲੀ ਪੇਮੈਂਟ ਮਿਲੇ। ਜੇ ਨਹੀਂ ਕਰ ਸਕਦੇ ਫਿਰ ਤੁਹਾਨੂੰ ਮਿਲੂਗੀ ਜ਼ਰੂਰ, ਪਰ ਮੇਲ ਦੇ ਵਿੱਚ ਆਊਗੀ। ਜੇ ਬਿਲਕੁਲ ਜਲਦੀ ਲੈਣੀ ਆ
ਤੇ ਉਹਨਾਂ ਨੇ ਕੱਲ ਤੱਕ ਦੀ ਜਿਹੜੀ ਡੇਟ ਹੈਗੀ ਆ ਤੁਹਾਨੂੰ ਰਜਿਸਟਰ ਕਰਨ ਦੇ ਲਈ ਦਿੱਤੀ ਹੈਗੀ ਆ। 150 ਮਿਲੀਅਨ ਲੋਕ ਜਿਹੜੇ ਆ ਅਮਰੀਕਨਸ ਆ ਉਹ ਇਕਨੋਮਿਕ ਇੰਪੈਕਟ ਜਿਹੜਾ ਪੇਮੈਂਟ ਆ ਉਹਦੇ ਨਾਲ ਕੁਆਲੀਫਾਈ ਕਰਦੇ ਹੈਗੇ ਆ। ਕੁਛ ਕੁ ਲੋਕ ਜਿਹੜੇ ਆ ਹਾਈ ਇਨਕਮ ਅਰਨਰਸ ਹੈਗੇ ਆ ਜਿਨ੍ਹਾਂ ਦੀ ਆਪਾਂ ਦੱਸਦੇ ਹਾਂ 75,000 ਤੋਂ ਵੱਧ ਇਨਕਮ ਇੱਕ ਜਾਣੇ ਦੀ, ਦੋ ਜਾਣਿਆਂ ਦੀ 1.5 ਲੱਖ ਤੋਂ ਵੱਧ ਆ, ਉਹਨਾਂ ਨੂੰ ਇਹ ਪੈਸੇ ਨਹੀਂ ਮਿਲਣੇ, ਪਰ ਮੈਜੋਰਟੀ ਆਫ ਲੋਕ ਜਿਹੜੇ ਆ ਉਹਨਾਂ ਨੂੰ ਪੈਸੇ ਮਿਲੇ ਹੈਗੇ ਜੀ। ਨਿਊ ਇਮੀਗ੍ਰੈਂਟਸ ਮੈਨੂੰ ਲੱਗਦਾ ਜਿਨ੍ਹਾਂ ਨੇ ਟੈਕਸ ਨਹੀਂ ਭਰਿਆ ਹੈਗਾ ਬਿਲਕੁਲ ਉਹਨਾਂ ਨੂੰ ਵੀ ਜਿਹੜੇ ਉਹ ਨਹੀਂ ਜਿਹੜੇ ਮਿਲਣੇ। ਨੌਨ ਫਾਈਲਰਸ ਜਿਹੜੇ ਸੀਗੇ ਲੰਮੇ ਸਮੇਂ ਤੋਂ ਰਹਿ ਤਾਂ ਰਹੇ ਆ ਪਰ ਹੈਗੇ ਨੌਨ ਫਾਈਲਰ ਸੀ, ਜੇ ਉਹ ਉੱਥੇ ਭਰ ਦਿੰਦੇ IRS ਦੀ ਵੈਬਸਾਈਟ ਦੇ ਉੱਤੇ ਤਾਂ ਉਹ ਚੈੱਕ ਕਰ ਸਕਦੇ ਆ ਬੇਸਿਕਲੀ ਵੀ ਤੁਹਾਨੂੰ ਪੇਮੈਂਟ ਮਿਲਣੀ ਆ ਜਾਂ ਨਹੀਂ ਭਰਨੀ। ਜਿਨ੍ਹਾਂ ਨੂੰ ਸੋਸ਼ਲ ਸਿਕਿਉਰਿਟੀ ਵਗੈਰਾ ਲੱਗੀ ਸੀਗੀ ਉਹਨਾਂ ਨੂੰ ਉਹਨਾਂ ਨੇ ਬੇਸਿਕਲੀ ਚੈੱਕ ਜਿਹੜੇ ਆ ਉਹ ਘੱਲ ਦੇਣੇ ਹੈਗੇ ਆ। ਸੋ ਇਹ ਜਿਹੜੇ ਧਿਆਨ ਰੱਖਣਾ, ਜੇ ਵੀ ਕਈ ਲੋਕ ਕਾਲ ਕਰਕੇ ਪੁੱਛਦੇ ਵੀ ਸਾਡੀ ਪੇਮੈਂਟ ਜਿਹੜੀ ਉਹ ਆਈ ਨਹੀਂ ਆ, ਸੋ ਉਸ ਦੇ ਲਈ ਬੈਸਟ ਜਾਣਕਾਰੀ ਇਹੀ ਆ ਵੀ ਤੁਸੀਂ ਆਪਣੀ ਇਨਫੋਰਮੇਸ਼ਨ IRS ਦੀ ਵੈਬਸਾਈਟ ਦੇ ਉੱਤੇ ਗੈਟ ਮਾਈ ਪੇਮੈਂਟ ਵਾਲੀ ਜਿਹੜੀ ਹੈਗੀ ਆ ਉਸ ਦੇ ਵਿੱਚ ਪਾ ਕੇ ਤੁਸੀਂ ਚੈੱਕ ਕਰ ਸਕਦੇ ਆ। ਕਈਆਂ ਦਾ ਇਨਫੋਰਮੇਸ਼ਨ ਜਿਹੜੀ ਆ ਉਹ ਕਹਿੰਦੇ ਵੀ ਮੈਚ ਨਹੀਂ ਕਰ ਰਹੀ ਉਸ ਦੇ ਨਾਲ, ਸੋ ਉਹਦੇ ਲਈ ਤਾਂ ਬੈਸਟ ਇਹ ਆ ਵੀ ਜਿਹਦੇ ਕੋਲ ਤੁਸੀਂ ਟੈਕਸ ਭਰਾਇਆ ਫਿਰ ਉਹੀ ਜਿਹੜਾ ਦੱਸੇ। ਜੇ ਹੁਣ ਨਹੀਂ ਚੱਕ ਰਿਹਾ ਉਹ ਕਾਲ ਤਾਂ ਫਿਰ ਸਾਡੇ ਜੇ ਉਹ ਨਹੀਂ ਕੁਛ ਹੈਲਪ ਕਰ ਸਕਦਾ ਜਿਹਦੇ ਕੋਲ ਤੁਹਾਡੀ ਇਨਫੋਰਮੇਸ਼ਨ ਆ ਤਾਂ ਸਾਡੇ ਵੱਲੋਂ ਤਾਂ ਫਿਰ ਅਸੀਂ ਕੁਝ ਹੈਲਪ ਨਹੀਂ ਉਹਦੇ ਵਿੱਚ ਸਾਡੀ ਵੱਲੋਂ ਹੋ ਸਕਦੀ। ਬਿਲਕੁਲ, ਹੋਰ ਤੁਸੀਂ ਜਿਹੜੇ ਚੇਂਜ ਕਰ ਸਕਦੇ ਹੈਗੇ ਆ, ਟੈਕਸ ਵਾਲੇ ਬਥੇਰੇ ਲੋਕ ਭਰਦੇ ਆ। ਸੋ ਅਗਲੀ ਖਬਰ ਵੱਲ ਚਲੀਏ। ਜਿਹੜੇ ਕਹਿੰਦੇ ਵੀ $2 ਟ੍ਰਿਲੀਅਨ ਦਾ ਸਟਿਮੂਲਸ ਪੈਕੇਜ ਜਿਹੜਾ ਆ ਉਹਦੇ ਉੱਤੇ ਵਰਕਆਊਟ ਹੋ ਰਿਹਾ ਆ ਆਉਣ ਵਾਲੇ ਸਮੇਂ ਦੇ ਵਿੱਚ। ਕੁਛ ਕਾਂਗਰੈਸ਼ਨਲ ਲੀਡਰਸ ਜਿਹੜੇ ਆ ਉਹ ਪੁਸ਼ ਕਰ ਰਹੇ ਹੈਗੇ ਆ ਸਟਿਮੂਲਸ ਪੈਕੇਜ ਦੇ ਲਈ, ਕਿਉਂਕਿ ਜਿਹੜਾ ਪਹਿਲਾਂ ਵਾਲੇ ਪੈਸੇ ਉਹ ਆਲਮੋਸਟ ਖਤਮ ਹੈਗੇ ਆ। ਸੋ ਇਹਦੇ ਵਿੱਚ ਜਿਹੜੇ ਡੈਮੋਕ੍ਰੇਟਸ ਆ ਉਹ ਵਰਕਆਊਟ ਕਰ ਰਹੇ ਆ ਵੀ ਜਿਹੜੀ ਸਟੇਟ ਤੇ ਲੋਕਲ ਗਵਰਨਮੈਂਟਸ ਨੂੰ ਫਾਈਨੈਂਸ਼ੀਅਲ ਏਡ ਮਿਲੇ, ਲਗਭਗ $1 ਟ੍ਰਿਲੀਅਨ ਦੀ ਟੈਸਟਿੰਗ ਫੰਡਸ ਹੋਣ ਤੇ ਸਟਿਮੂਲਸ ਚੈੱਕਸ ਜਿੱਦਾਂ ਪਹਿਲਾਂ ਦਿੱਤੇ ਗਏ ਆ ਉੱਦਾਂ ਦੇ ਹੋਰ ਲੋਕਾਂ ਨੂੰ ਦਿੱਤੇ ਜਾਣ, ਤੇ ਹੋਰ ਜਿਹੜੀਆਂ ਫੰਡਿੰਗ ਪੋਸੀਬਿਲਿਟੀਜ਼ ਜਿਹੜੀਆਂ ਹੈਗੀਆਂ ਖਾਸ ਕਰਕੇ ਅਨਪਲਾਇਮੈਂਟ ਨੂੰ, ਮੈਡੀਕੇਅਰ ਨੂੰ। ਪਰ ਵਾਈਟ ਹਾਊਸ ਜਿਹੜਾ ਆ ਉਹ ਡਿਫਰੈਂਟ ਆਈਡੀਏ ਤੇ ਕੰਮ ਕਰ ਰਿਹਾ ਹੈਗਾ ਆ। ਉਹ ਕਹਿੰਦੇ ਆ ਵੀ ਅਸੀਂ ਪੇਰੋਲ ਟੈਕਸ ਕੱਟ ਦੇ ਉੱਤੇ ਕੰਮ ਕਰ ਰਹੇ ਹਾਂ 2020 ਦੇ ਵਿੱਚ, ਕਾਰਪੋਰੇਟ ਸਪੈਂਡਿੰਗ ਦੇ ਉੱਤੇ, ਕੈਪੀਟਲ ਗੇਨ ਟੈਕਸਸ ਦੇ ਉੱਤੇ, ਤੇ ਇਸੇ ਤਰ੍ਹਾਂ ਐਕਸਟੈਂਡਡ ਟੈਕਸ ਡੈਡਲਾਈਨ ਜਿਹੜੀ ਆ ਜੁਲਾਈ 15 ਕੀਤੀ ਗਈ ਹੈਗੀ ਆ। ਤੇ ਜਿਹੜਾ ਟ੍ਰੇਜਰੀ ਡਿਪਾਰਟਮੈਂਟ ਆ ਉਹ ਕਹਿੰਦੇ ਪਈ ਪੁਸ਼ ਕਰ ਰਿਹਾ ਪਈ ਇਸ ਡੈਡਲਾਈਨ ਨੂੰ ਅਕਤੂਬਰ 15 ਕੀਤਾ ਜਾਵੇ। ਸੋ ਇਹ ਹਜੇ ਹੋਇਆ ਨਹੀਂ, ਇਹ ਜਿਹੜੇ ਆ ਪ੍ਰਪੋਜ਼ਲ ਹੈਗੇ ਆ। ਸੋ ਇਹਦੇ ਵਿੱਚ ਹੁਣ ਦੇਖਣਾ ਆ ਵੀ ਕਿਹੜਾ ਇਹਨਾਂ ਦੀ ਦੋਨਾਂ ਪਾਰਟੀਆਂ ਦੀ ਰਜਾਮੰਦੀ ਹੋ ਕੇ ਕਿਹੜੇ ਪੁਆਇੰਟ ਦੇ ਉੱਤੇ ਜਿਹੜੇ ਆ ਉਹ ਡਿਸਾਈਡ ਕਰਦੇ ਆ ਜੀ ਵੀ ਕਿੱਧਰ ਹਾਮੀ ਭਰੀ ਜਾਂਦੀ ਹੈ ਤੇ ਕਿੱਧਰ ਜਿਹੜਾ ਆ ਉਹ ਮਨਾ ਕਰਦੇ ਨੇ। ਉੱਧਰ ਇੱਕ ਫੈਡਰਲ ਅਧਿਕਾਰੀ ਜਿਹੜੇ ਕਰੋਨਾ ਵਾਇਰਸ ਟੈਸਟਿੰਗ ਦੀਆਂ ਜਿਹੜੀਆਂ ਕੋਸ਼ਿਸ਼ਾਂ ਆ ਉਹਨਾਂ ਦੇ ਅਧੀਨ ਚੱਲ ਰਹੀਆਂ ਆ, ਗਿਰੋਇਰ ਉਹਨਾਂ ਦਾ ਨਾਮ ਆ, ਉਹਨਾਂ ਨੇ ਇਹ ਜਿਹੜਾ ਆ ਉਹ ਦੱਸਿਆ, ਕਹਿੰਦੇ ਵੀ ਸਤੰਬਰ ਮਹੀਨੇ ਤੱਕ ਅਸੀਂ ਉਮੀਦ ਕਰਦੇ ਹਾਂ ਵੀ ਅਮਰੀਕਾ 40 ਤੋਂ 50 ਮਿਲੀਅਨ ਟੈਸਟ ਹਰ ਮਹੀਨੇ ਜਿਹੜੇ ਉਹ ਕਰਨ ਦੀ ਸ਼ਮਤਾ ਜਿਹੜੀ ਉਹ ਰੱਖੂਗਾ, ਯਾਨੀ ਕਿ ਰੋਜ਼ਾਨਾ ਦੇ ਮਿਲੀਅਨ ਤੋਂ ਵੱਧ ਜਿਹੜੇ ਟੈਸਟ ਆ ਉਹ ਕਰਨ ਦੀ ਜਿਹੜੀ ਇਹਨਾਂ ਦੀਆਂ ਕੋਸ਼ਿਸ਼ਾਂ ਆ ਉਸ ਦੇ ਵੱਲ ਹੈਗੀ ਆ। ਟਰੰਪ ਐਡਮਿਨਿਸਟ੍ਰੇਸ਼ਨ, ਰਾਸ਼ਟਰਪਤੀ ਟਰੰਪ ਨੇ ਤਾਂ ਟੈਸਟਿੰਗ ਦੀ ਜਿਹੜੀ ਉਹ ਜ਼ਰੂਰਤੀ ਨੂੰ ਜਿਹੜਾ ਆ ਉਸ ਦੇ ਉੱਤੇ ਸਵਾਲ ਉਠਾ ਦਿੱਤੇ ਵੀ ਕਹਿੰਦੇ ਵੀ ਇਹ ਓਵਰਰੇਟਿਡ ਆ, ਵੀ ਐਵੇਂ ਵਾਧੂ ਦੀਆਂ ਇਸ ਦੇ ਉੱਤੇ ਗੱਲ ਹੈਗੀ ਹੈ, ਪਰ ਉਹ ਉਸ ਚੀਜ਼ ਦੇ ਉੱਤੇ ਉਹਨਾਂ ਨੂੰ ਕਾਫੀ ਜ਼ਿਆਦਾ ਬਾਅਦ 'ਚ ਆਲੋਚਨਾ ਜਿਹੜੀ ਉਹ ਸਹਿਣੀ ਪਈ ਆ। ਸੋ ਕਿਉਂਕਿ ਜੇ ਅਮਰੀਕਾ ਨੂੰ ਓਪਨ ਕਰਨਾ ਆ ਟੈਸਟਿੰਗ ਬਹੁਤ ਲਾਜ਼ਮੀ ਆ, ਕਿਹੜੇ ਠੀਕ ਨੇ ਕਿਹੜੇ ਬਿਮਾਰ ਨੇ ਉਹਨਾਂ ਦੀ ਜਿਹੜੀ ਆ ਉਹ ਪਤਾ ਹੋਵੇ ਵੀ ਤਾਂ ਹੀ ਜਿਹੜੇ ਕਿਹੜੇ ਬਾਹਰ ਜਾ ਸਕਦੇ ਨੇ ਤੇ ਕੀ ਕੁਛ ਜਿਹੜਾ ਓਪਨ ਹੋ ਸਕਦਾ ਆ, ਉਹ ਚੀਜ਼ਾਂ ਜਿਹੜੀਆਂ ਬਹੁਤ ਜ਼ਰੂਰੀ ਹੈਗੀਆਂ ਆ। ਸੋ ਕੱਲ੍ਹ ਉੱਦਾਂ ਟੈਸਟਿੰਗ ਦੇ ਬਾਰੇ ਤਾਂ ਰਾਸ਼ਟਰਪਤੀ ਟਰੰਪ ਨੇ ਕਿਹਾ ਸੀਗਾ ਵੀ ਮੌਕੇ ਨੂੰ ਦੇਖਦੇ ਹੋਏ ਅਮਰੀਕਾ ਨੇ ਸਭ ਤੋਂ ਵੱਧ ਜਿਹੜੀ ਟੈਸਟਿੰਗ ਆ ਉਹ ਕੀਤੀ ਹੈਗੀ ਆ। ਸੋ ਕਹਿੰਦੇ ਵੀ ਅਸੀਂ ਪ੍ਰਵੇਲ ਕੀਤੇ ਆ ਇਸ ਸਾਰੇ ਚੀਜ਼ ਦੇ ਵਿੱਚ, ਤੇ ਅਜੇ ਵੀ ਜਿਹੜੇ ਵੈਸੇ ਟੈਸਟਿੰਗ ਦੀ ਆંકੜੇ ਆ ਉਹ ਉਨੀ ਰਫ਼ਤਾਰ ਦੇ ਨਾਲ ਅੱਗੇ ਨੂੰ ਜਿਹੜਾ ਉਹ ਨਹੀਂ ਵੱਧ ਰਹੇ। ਚਲੋ ਉਮੀਦ ਕਰਦੇ ਹਾਂ ਵੀ ਸਤੰਬਰ ਮਹੀਨੇ ਤੱਕ ਜਿੱਦਾਂ ਇਹ ਕਹਿ ਰਹੇ ਆ ਵੀ 40-50 ਮਿਲੀਅਨ ਟੈਸਟ ਜਿਹੜੇ ਐਵਰੀ ਮੰਥ ਜਿਹੜੇ ਹੋਣਗੇ ਤਾਂ ਹੀ ਇਸ ਸਾਲ ਦੇ ਵਿੱਚ ਸਾਰੇ ਲੋਕ ਅਮਰੀਕਨ ਜਿਹੜੇ ਟੈਸਟ ਹੋ ਸਕਣਗੇ, ਤੇ ਫਿਰ ਜਾ ਕੇ ਜਿਹੜੇ ਕਨਫਰਮ ਹੋਊਗਾ ਵੀ ਹਾਂ ਅਮਰੀਕਾ ਦੇ ਵਿੱਚ ਸਥਿਤੀ ਜਿਹੜੀ ਉਹ ਕਿਸ ਤਰੀਕੇ ਦੀ ਪੂਰੀ ਬਣੀ ਪਈ ਹੈਗੀ ਆ। ਅਗਲੀ ਖਬਰ ਜਿਹੜੀ ਆ ਇਲੈਕਸ਼ਨ ਫੰਡਿੰਗ ਨੂੰ ਲੈ ਕੇ ਹੈਗੀ ਆ, ਜਿਹੜੀ ਜੋ ਬਾਈਡਨ ਦੀ ਕੈਂਪੇਨ ਆ ਤੇ ਡੈਮੋਕ੍ਰੈਟਿਕ ਨੈਸ਼ਨਲ ਕਮੇਟੀ ਆ ਉਹਨਾਂ ਨੇ ਅਪ੍ਰੈਲ ਮਹੀਨੇ ਦੇ ਵਿੱਚ $60.5 ਮਿਲੀਅਨ ਜਿਹੜਾ
ਪੈਸਾ ਆ ਉਹ ਇਕੱਠਾ ਕੀਤਾ ਹੈਗਾ। ਆਨਲਾਈਨ ਵੀ, ਮੇਲ ਇਨ ਚੈੱਕਸ ਵੀ ਜਿਹੜੀਆਂ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਵਰਤਣਾ ਹੈਗਾ ਆ। ਸੋ ਇੰਡੀਵਿਜੂਅਲ ਡੋਨਰਸ ਵੀ ਕਹਿੰਦੇ ਅਪ ਟੂ $3,60,000 ਤੱਕ ਕਈਆਂ ਨੇ ਪੇ ਕੀਤੇ ਹੈਗੇ ਆ। ਸੋ ਇਸੇ ਤਰ੍ਹਾਂ ਜਿਹੜੇ ਦੱਸਦੇ ਜਾਈਏ ਰਿਪਬਲਿਕਨ ਪਾਰਟੀ ਦੇ, ਉਹਨਾਂ ਨੇ ਅਪ੍ਰੈਲ ਮਹੀਨੇ ਦਾ ਡਾਟਾ ਹਜੇ ਤੱਕ ਨਹੀਂ ਸ਼ੋਅ ਕੀਤਾ, ਪਰ ਮਾਰਚ ਮਹੀਨੇ ਦੇ ਵਿੱਚ ਉਹਨਾਂ ਨੇ ਟਰੰਪ ਕੈਂਪੇਨ ਤੇ ਰਿਪਬਲਿਕਨ ਨੈਸ਼ਨਲ ਕਮੇਟੀ ਨੇ $63 ਮਿਲੀਅਨ ਜਿਹੜਾ ਆ ਇਕੱਠਾ ਕੀਤਾ ਸੀਗਾ। ਸੋ ਜਿਹੜਾ ਬਾਈਡਨ ਤੇ ਡੈਮੋਕ੍ਰੈਟਿਕ ਨੈਸ਼ਨਲ ਕਮੇਟੀ ਆ ਉਹ ਰਿਪੋਰਟ ਕਰ ਰਹੀ ਆ ਵੀ $240 ਮਿਲੀਅਨ ਉਹਨਾਂ ਦੇ ਕੋਲ ਅੱਜ ਦੀ ਡੇਟ ਦੇ ਵਿੱਚ ਕੈਸ਼ ਪਿਆ ਹੈਗਾ ਇਲੈਕਸ਼ਨ ਲੜਨ ਦੇ ਲਈ। ਜੀ, CDC ਦੇ ਡਾਇਰੈਕਟਰ ਰੋਬਰਟ ਰੈਡਫੀਲਡ ਉਹਨਾਂ ਨੇ ਸੈਨੇਟ ਕਮੇਟੀ ਦੇ ਸਾਹਮਣੇ ਅੱਜ ਇਹ ਦੱਸਿਆ ਵੀ ਜਿਹੜਾ ਸੋਸ਼ਲ ਡਿਸਟੈਂਸਿੰਗ ਆ ਉਹ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਜੇ ਅਮਰੀਕੀ ਆਪਣੀ ਜਿਹੜੀਆਂ ਹੈਲਥ ਆ ਉਹਨਾਂ ਨੂੰ ਠੀਕ ਰੱਖਣਾ ਚਾਹੁੰਦੇ ਆ। ਅਤੇ ਕਹਿੰਦੇ ਜਿਹੜੇ ਪਬਲਿਕ ਹੈਲਥ ਅਥਾਰਟੀਜ਼ ਆ ਉਹ ਇਸ ਨੂੰ ਬਿਲਕੁਲ ਜ਼ਿਆਦਾ ਅਤਿ ਜ਼ਰੂਰੀ ਲਗਾਤਾਰ ਜਿਹੜਾ ਉਹ ਦੱਸ ਰਹੇ ਆ ਜੇ ਆਪਾਂ ਇਸ ਮਹਾਂਮਾਰੀ ਦੇ ਉੱਤੇ ਕਾਬੂ ਪਾਉਣਾ ਆ। ਉਹਨਾਂ ਨੇ ਕਿਹਾ ਵੀ ਅਜੇ ਵੀ ਆਪਾਂ ਖਤਰੇ ਤੋਂ ਬਾਹਰ ਨਹੀਂ ਹੈਗੇ। ਕਹਿੰਦੇ ਵੀ ਮੈਂ ਇਸ ਦੇ ਉੱਤੇ ਜ਼ੋਰ ਪਾ ਕੇ ਕਹਿਣਾ ਚਾਹੁੰਦਾ ਹਾਂ ਵੀ ਆਰ ਨਾਟ ਆਊਟ ਆਫ ਵੁੱਡਸ ਯੈਟ। ਇਹ ਰੈਡਫੀਲਡ ਨੇ ਅੱਜ ਜਿਹੜੀ ਸੈਨੇਟ ਕਮੇਟੀ ਦੇ ਸਾਹਮਣੇ ਜਦੋਂ ਪੇਸ਼ ਹੋਏ ਸੀ ਉਹਨਾਂ ਦੀ ਓਪਨਿੰਗ ਸਟੇਟਮੈਂਟ ਦੇ ਵਿੱਚ ਸੀਗਾ। ਸੋ ਪਿਛਲੇ ਕਈ ਮਹੀਨਿਆਂ ਤੋਂ ਆਲਰੇਡੀ ਆਪਾਂ ਇਸ ਮਹਾਂਮਾਰੀ ਤੋਂ ਜੂਝ ਰਹੇ ਹਾਂ, ਇਸ ਦੇ ਵਿੱਚੋਂ ਲੰਘ ਰਹੇ ਹਾਂ ਅਤੇ ਆਉਣ ਵਾਲਾ ਸਮਾਂ ਖਤਰਨਾਕ ਹੋ ਸਕਦਾ ਹੈ ਵੀ ਜੇ ਸੋਸ਼ਲ ਡਿਸਟੈਂਸਿੰਗ, ਹਾਈਜੀਨ ਅਤੇ ਉਹ ਸਾਰੀਆਂ ਚੀਜ਼ਾਂ ਦੀ ਲੋਕ ਪਰਵਾਹ ਨਾ ਕਰਨਗੇ ਅਤੇ ਗੈਦਰਿੰਗਸ ਵਗੈਰਾ ਉਹ ਸਾਰਾ ਕੁਛ ਜਿਹੜਾ ਉਹ ਹੋਊਗਾ ਅਤੇ ਫਿਰ ਪ੍ਰੋਬਲਮ ਜਿਹੜੀ ਆ ਉਹ ਵੱਧ ਸਕਦੀ, ਸਮੱਸਿਆ ਵੱਧ ਸਕਦੀ। ਸੋ ਕਹਿੰਦੇ ਵੀ ਇਹ ਬਹੁਤ ਅਤਿ ਜ਼ਰੂਰੀ ਆ ਵੀ ਆਪਾਂ ਜਿਹੜੀ ਸੋਸ਼ਲ ਡਿਸਟੈਂਸਿੰਗ ਆ ਉਸ ਨੂੰ ਬੜੀ ਜ਼ਿੰਮੇਵਾਰੀ ਦੇ ਨਾਲ ਅਤੇ ਬਿਲਕੁਲ ਧਿਆਨ ਦੇ ਨਾਲ ਉਸ ਨੂੰ ਫੋਲੋ ਕਰੀਏ। ਜੀ, ਅਗਲੀ ਜਿਹੜੀ ਖਬਰ ਆ ਉਹ ਲਾਸ ਐਂਜਲਸ ਤੋਂ ਬੜੀ ਹੈਰਾਨੀਜਨਕ ਆ ਰਹੀ ਹੈ। ਕਹਿੰਦੇ ਵੀ ਲਾਸ ਐਂਜਲਸ ਕਾਉਂਟੀ ਦੇ ਸ਼ੈਰਿਫ ਜਿਹੜੇ ਆ ਉਹ ਕਹਿੰਦੇ ਆ ਵੀ ਜਿਹੜੇ ਕੈਦੀ ਹੈਗੇ ਆ ਉਹ ਜੇਲ੍ਹ ਦੇ ਵਿੱਚ ਕੋਸ਼ਿਸ਼ ਕਰ ਰਹੇ ਆ ਵੀ ਅਸੀਂ ਇੱਕ ਦੂਜੇ ਨੂੰ ਕਰੋਨਾ ਵਾਇਰਸ ਦੇ ਨਾਲ ਇਨਫੈਕਟ ਕਰ ਦਈਏ ਤਾਂ ਕਿ ਅਸੀਂ ਜੇਲ੍ਹ ਦੇ ਵਿੱਚੋਂ ਛੁੱਟ ਸਕੀਏ। ਸੋ ਇਹ ਨਵਾਂ ਤਰੀਕਾ ਜਿਹੜਾ ਆ ਸ਼ੈਰਿਫ ਨੇ ਦੱਸਿਆ ਆ ਵੀ ਨਾਰਥ ਕਾਉਂਟੀ ਕਰੈਕਸ਼ਨਲ ਫੈਸਿਲਿਟੀ ਜਿਹੜੀ ਆ ਕੈਸਟਾਈਕ ਕੈਲੀਫੋਰਨੀਆ ਦੇ ਵਿੱਚ ਹੈਗੀ ਆ। ਕਹਿੰਦੇ ਪਈ ਉਹਨਾਂ ਨੇ ਇੱਕੋ ਹੀ ਜਿਹੜੇ ਕੈਦੀ ਸੀ ਇੱਕੋ ਹੀ ਭਾਂਡੇ ਦੇ ਵਿੱਚ ਬੋਤਲਾਂ ਦੇ ਵਿੱਚ ਜਿਹੜਾ ਆ ਪਾਣੀ ਪੀਤਾ, ਜਿਹੜਾ ਹੋਰ ਵੀ ਫੂਡ ਖਾਧਾ ਤਾਂ ਕਿ ਹੋਰ ਲੋਕ ਜਿਹੜੇ ਆ ਕੈਦੀ ਆ ਉਹਨਾਂ ਨੂੰ ਕਰੋਨਾ ਵਾਇਰਸ ਹੋ ਜਾਏ। ਅਤੇ ਆਪਾਂ ਪਿਛਲੇ ਸਮੇਂ 'ਚ ਦੱਸਦੇ ਰਹੇ ਹਾਂ ਵੀ ਬਹੁਤ ਜੇਲ੍ਹਾਂ ਨੇ ਜਿਹੜੇ ਇਨਮੇਟਸ ਆ ਜਿਹੜੇ ਪੋਜ਼ੀਟਿਵ ਹੋਏ ਸੀ ਉਹਨਾਂ ਨੂੰ ਛੱਡਿਆ ਵੀ ਹੈਗਾ ਆ। ਲਾਸ ਐਂਜਲਸ ਕਾਉਂਟੀ ਦੇ ਸ਼ੈਰਿਫ ਐਲੈਕਸ ਜਿਹੜੇ ਹੈਗੇ ਆ ਉਹਨਾਂ ਨੇ ਇਹ ਕਿਹਾ ਆ ਵੀ ਇਹਦੇ ਉੱਤੇ ਅਸੀਂ ਵਾਚ ਆਊਟ ਤਾਂ ਕਰ ਰਹੇ ਹੈਗੇ ਆ। ਪਿਛਲੇ ਦਿਨਾਂ 'ਚ ਉਹਨਾਂ ਨੇ 21 ਇਨਮੇਟਸ ਜਿਹੜੇ ਆ ਪੋਜ਼ੀਟਿਵ ਪਾਏ ਗਏ ਸੀ, ਕਹਿੰਦੇ ਵੀ ਇੱਕ ਹਫ਼ਤੇ ਦੇ ਵਿੱਚ ਅਤੇ ਉਹਨਾਂ ਨੂੰ ਜਿਹੜਾ ਜੇਲ੍ਹ ਤੋਂ ਬਾਹਰ ਕੱਢਣ ਦੀ ਵੀ ਕੋਸ਼ਿਸ਼ ਹੋ ਰਹੀ ਆ ਤਾਂ ਕਿ ਹੋਰ ਜਿਹੜੇ ਕੈਦੀ ਆ ਉਹਨਾਂ ਨੂੰ ਕਰੋਨਾ ਵਾਇਰਸ ਨਾ ਹੋਵੇ। 9400 ਕੇਸਿਸ ਜਿਹੜੇ ਆ ਕਰੋਨਾ ਵਾਇਰਸ ਦੇ ਰਿਪੋਰਟਸ ਆ ਰਹੀਆਂ ਹੈਗੀਆਂ ਆ ਜਿਹੜੀਆਂ ਕਿ USA ਦੇ ਵਿੱਚ ਜੇਲ੍ਹਾਂ ਦੇ ਵਿੱਚ ਕੈਦੀ ਆ ਉਹਨਾਂ ਵੱਲੋਂ, ਅਤੇ ਹੁਣ ਤੱਕ 140 ਮੌਤਾਂ ਜਿਹੜੀਆਂ ਆ ਜੇਲ੍ਹਾਂ ਦੇ ਵਿੱਚ ਜਿਹੜੇ ਕੈਦੀ ਸੀ ਉਹਨਾਂ ਦੀਆਂ ਕਰੋਨਾ ਵਾਇਰਸ ਨਾਲ ਹੋਈਆਂ ਹੈਗੀਆਂ ਆ। ਜੀ, ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕਹਿੰਦੇ ਯੂਰਪ ਦੇ ਵਿੱਚ ਅਸਾਈਲਮ ਸੀਕਰ ਜਿਹੜੀ ਰਾਜਸੀ ਸ਼ਰਨ ਲੈਣ ਵਾਲੇ ਜਿਹੜੇ ਲੋਕ ਆ ਉਹਨਾਂ ਦਾ ਆਂਕੜਾ ਜਿਹੜਾ ਆ ਅੱਧੇ ਨਾਲੋਂ ਜਿਹੜਾ ਉਹ ਘੱਟ ਗਿਆ ਆ। ਪਹਿਲਾਂ ਜਿੰਨੇ ਲੋਕ ਆਉਂਦੇ ਸੀ ਉਸ ਤੋਂ ਅੱਧੇ ਲੋਕ ਜਿਹੜੇ ਹੁਣ ਆ ਰਹੇ ਨੇ ਯੂਰਪ ਦੇ ਵਿੱਚ ਅਸਾਈਲਮ ਲੈਣ ਦੇ ਲਈ, ਖਾਸ ਕਰਕੇ ਇਸ ਮਹਾਂਮਾਰੀ ਜਦੋਂ ਲਗਾਤਾਰ ਜਿਹੜੀ ਉਹ ਫੈਲ ਰਹੀ ਹੈਗੀ ਆ। ਯੂਰਪੀਅਨ ਅਸਾਈਲਮ ਸਪੋਰਟ ਆਫਿਸ ਆ ਉਹਨਾਂ ਨੇ ਇਸ ਦੇ ਬਾਰੇ ਅੱਜ ਜਿਹੜੀ ਇਹ ਜਾਣਕਾਰੀ ਦਿੱਤੀ ਹੈਗੀ ਆ। ਹੁਣ ਤੱਕ ਕਹਿੰਦੇ ਵੀ ਇਸ ਸਾਲ ਦੇ ਵਿੱਚ 22,000 ਅਸਾਈਲਮ ਸੀਕਰਸ ਜਿਹੜੇ ਆ ਉਹ ਆਏ ਹੈਗੇ ਆ ਅਤੇ 2015 ਦੇ ਵਿੱਚ ਜਦੋਂ ਚਰਮ ਸੀਮਾ ਦੇ ਉੱਤੇ ਜਿਹੜੀ ਦੱਸੇ ਜਾਂਦੇ ਸੀ ਆਂਕੜੇ, 2015 'ਚ 1 ਮਿਲੀਅਨ ਲੋਕਾਂ ਨੇ ਅਸਾਈਲਮ ਜਿਹੜਾ ਆ ਉਸ ਦੀ ਮੰਗ ਯੂਰਪੀਅਨ ਸੰਘ ਦੇ ਕੋਲੋਂ ਜਿਹੜੀ ਉਹ ਕੀਤੀ ਸੀਗੀ। ਸੋ ਉਸ ਤੋਂ ਬਾਅਦ ਦੇ ਵਿੱਚ ਯੂਰਪੀਅਨ ਸੰਘ ਨੇ ਜਿਹੜਾ ਟਰਕੀ ਦੇ ਉੱਤੇ ਉਹਨਾਂ ਨੂੰ ਆਖਿਆ ਸੀਗਾ ਵੀ ਤੁਸੀਂ ਇਮੀਗ੍ਰੇਸ਼ਨ ਦੇ ਉੱਤੇ ਆਪਣੀ ਜਿਹੜੀ ਆ ਉਹ ਲਿਮਿਟ ਲਾਓ ਵੀ ਇੰਨੇ ਜ਼ਿਆਦਾ ਜਿਹੜੇ ਆ ਉਹ ਲੋਕ ਇੱਧਰਲੇ ਪਾਸੇ ਨਾ ਆਉਣ, ਕਿਉਂਕਿ ਟਰਕੀ ਭੂਗੋਲਿਕ ਤੌਰ ਦੇ ਉੱਤੇ ਯੂਰਪ ਦੇ ਲਈ ਇੱਕ ਦਰਵਾਜ਼ੇ ਦਾ ਕੰਮ ਜਿਹੜਾ ਉਹ ਕਰਦਾ ਆ, ਜਿਹੜਾ ਮਿਡਲ ਈਸਟ ਨੂੰ ਅਤੇ ਯੂਰਪ ਨੂੰ ਜਿਹੜਾ ਆ ਇਸ ਤਰੀਕੇ ਦੇ ਨਾਲ ਉਹ ਜੋੜਦਾ ਹੈਗਾ ਆ। ਜੀ, ਸੋ ਬਿਲਕੁਲ ਆਪਣਾ ਇੱਕ ਬ੍ਰੇਕ ਦਾ ਸਮਾਂ ਹੋ ਗਿਆ, ਹੁਣ ਆਪਾਂ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਹੋਰ ਜਿਹੜੀਆਂ ਖਬਰਾਂ ਆ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ।
ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਸੱਚੀ ਮੈਨੂੰ ਤਾਂ ਬਹੁਤ ਫਿਕਰ ਲੱਗੀ ਹੋਈ ਆ। ਪਹਿਲਾਂ ਘਰ ਮਸਾ ਪਸੰਦ ਆਇਆ ਤੇ ਹੁਣ ਮੈਟਰਸ ਤੇ ਫਰਨੀਚਰ ਲੈਣ ਵਾਸਤੇ ਪਤਾ ਨਹੀਂ ਕਿਹੜੇ-ਕਿਹੜੇ ਸਟੋਰ 'ਚ ਜਾਣਾ ਪੈਣਾ। ਉਹ ਤੂੰ ਫਿਕਰ ਕਾਤੋਂ ਕਰਦੀ ਆ? ਆਪਾਂ ਚੱਲਦੇ ਆ ਮੈਟਰਸ ਐਂਡ ਫਰਨੀਚਰ ਐਕਸਪ੍ਰੈਸ ਵਾਲਿਆਂ ਦੇ। ਸਭ ਕੁਝ ਉੱਥੋਂ ਹੀ ਮਿਲ ਜਾਣਾ। ਪੂਰੇ ਘਰ ਦਾ ਫਰਨੀਚਰ, ਬੈਡਰੂਮ, ਲਿਵਿੰਗ ਰੂਮ, ਸੋਫਾਜ਼, ਸਾਰਾ ਕੁਝ $2000 ਦੇ ਵਿੱਚ 36 ਮਹੀਨੇ ਦੀ 0% ਇੰਟਰਸਟ ਉੱਤੇ ਫਾਈਨੈਂਸਿੰਗ ਵੀ ਕਰਦੇ ਹਨ। ਪੰਜਾਬ ਵਾਲੇ ਪੇਟੀ ਬੈੱਡ ਵੀ ਮਿਲਦੇ ਹਨ। ਸੋਫਾ ਸਟਾਰਟਿੰਗ $299 ਅਤੇ ਮੈਟਰਸ ਸਟਾਰਟਿੰਗ $99। ਬਿਊਟੀ ਰੈਸਟ ਜਾਂ ਹਰ ਕਿਸਮ ਦੇ ਮੈਟਰਸ ਵੀ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਹਰ ਇੱਕ ਨੂੰ ਬਹੁਤ ਹੀ ਵਧੀਆ ਡੀਲ ਦਿੰਦੇ ਹਨ। ਮੈਟਰਸ ਐਂਡ ਫਰਨੀਚਰ ਐਕਸਪ੍ਰੈਸ, ਰੋਜ਼ਵਿਲ, 1811 ਡਗਲਸ ਬੁਲੇਵਾਰਡ, ਰੋਜ਼ਵਿਲ, ਰॉस ਸਟੋਰ ਦੇ ਨਜ਼ਦੀਕ। ਕਾਲ ਅੰਮ੍ਰਿਤਸਰਾਂ 5304155959 530 415 5959 ਜਾਂ ਮੈਨੀ ਹੇਅਰ 5303007663। ਇਹਨਾਂ ਦੇ ਯੂਬਾ ਸਿਟੀ, ਫਾਲਸਮਾ ਤੇ ਡੇਵਿਸ ਵਿੱਚ ਵੀ ਲੋਕੇਸ਼ਨਸ ਹਨ। ਮੈਟਰਸ ਐਕਸਪ੍ਰੈਸ, ਰੋਜ਼ਵਿਲ। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ। ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ। ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ? ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ। ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ, ਨੰਬਰ 115, ਚਾਈਨਾਟਾਊਨ ਸੁਪਰਮਾਰਕਟ, ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ, ਸੈਕਰਾਮੈਂਟੋ। ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ। ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ। ਲਿਖਾਓ ਕੀ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ। ਐਨੀ ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰ ਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ, ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर यू ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕੈਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information, call Raja Singh 9168656659 या परमप्रीत Singh Daddy 6615103143। ਮੈਨੂੰ ਚੂੜੀਆਂ ਚੜਾ ਦੇ ਚੰਨ ਵੇ, ਮੈਂ ਠਮ ਠਮ ਨੱਚਦੀ ਫਿਰਾਂ। ਗਹਿਣੇ ਤਾਂ ਜੀ ਮੈਂ ਸਿਰਫ ਨੂਰ ਮਹਿਲ ਜਿਊਲਰ ਯੂਬਾ ਸਿਟੀ ਵਾਲਿਆਂ ਤੋਂ ਬਣਵਾਉਣੇ ਆ। ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲੇ ਹੁਣ ਖੁੱਲ ਚੁੱਕੇ ਹਨ ਸੈਕਰਾਮੈਂਟੋ ਵਿੱਚ ਵੀ। ਸੋਹਣੇ ਲੇਟੈਸਟ ਨਵੇਂ ਡਿਜ਼ਾਈਨ ਦੇ ਗਹਿਣੇ 1990 ਤੋਂ ਗਹਿਣਿਆਂ ਦੇ ਨਾਲ ਸਜਾ ਰਹੇ ਨੇ ਲੋਕਾਂ ਨੂੰ ਅਤੇ ਇਹਨਾਂ ਦੇ ਨਾਮ ਵਿੱਚ ਸ਼ਿਓਰਿਟੀ ਆ। ਹਰ ਤਰ੍ਹਾਂ ਦੇ ਖੂਬਸੂਰਤ 22, 23, 24 ਕੈਰਟ ਦੇ ਸੋਨੇ ਚਾਂਦੀ ਅਤੇ ਹੀਰੇ ਦੇ ਗਹਿਣੇ ਖਰੀਦ ਸਕਦੇ ਹੋ। ਭਾਵੇਂ ਸੋਨੇ ਚਾਂਦੀ ਦੇ ਸਿੱਕੇ ਖਰੀਦੋ ਜਾਂ ਫਿਰ ਬਣਵਾਓ ਕਸਟਮ ਡਿਜ਼ਾਈਨ ਦੇ ਖੂਬਸੂਰਤ ਗਹਿਣੇ। ਰਾਸ਼ੀ ਨਗ ਵਾਲੀਆਂ ਮੁੰਦਰੀਆਂ ਵੀ ਖਰੀਦ ਸਕਦੇ ਹੋ। ਨੂਰ ਮਹਿਲ ਜਿਊਲਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਪੁਰਾਣੇ ਗਹਿਣੇ ਵੇਚ ਸਕਦੇ ਹੋ ਅਤੇ ਖੁੱਲੇ ਰਹਿੰਦੇ ਹਨ ਸਵੇਰੇ 10:30 ਵਜੇ ਤੋਂ ਸ਼ਾਮੀ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 692 8121 9166928121। ਨੂਰ ਮਹਿਲ ਜਿਊਲਰਸ, ਸੈਕਰਾਮੈਂਟੋ, 2840 ਡੈਲ ਪੈਸੋ ਰੋਡ, ਸਵੀਟ 200, ਸੈਕਰਾਮੈਂਟੋ। ਅਤੇ ਯਾਦ ਰੱਖੋ ਚਮਨ ਲਾਲ ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲਿਆਂ ਨੂੰ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU Fresno 1300 AM, KLHC Bakersfield 1350 AM।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਰ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਚੱਲ ਰਿਹਾ ਜੀ ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਨੂੰ ਸਵਾਗਤ ਹੈ। ਧੰਨਵਾਦ ਜੀ ਨੂੰ, ਸਤਿ ਸ਼੍ਰੀ ਅਕਾਲ ਜੀ। ਇਸ ਤੋਂ ਪਹਿਲਾਂ ਜਿਹੜੀਆਂ ਆਪਣੀਆਂ ਆਪਾਂ ਟਰੈਕਿੰਗ ਦੇ ਬਾਰੇ ਥੋੜ੍ਹੀ ਜਿਹੜੀ ਅਪਡੇਟ ਕਰੀ, ਉਸ ਤੋਂ ਪਹਿਲਾਂ ਇੱਕ ਜਿਹੜੀ PPP ਲੋਨਸ ਦੇ ਨਾਲ ਸੰਬੰਧਿਤ ਜਾਣਕਾਰੀ ਆਪਣੇ ਸਰੋਤਿਆਂ ਦੇ ਨਾਲ ਸਾਂਝੀ ਕਰਨਾ ਚਾਹੁੰਦੇ ਹਾਂ। ਅੱਜ ਫੈਡਰਲ FBI ਨੇ ਜਿਹੜੇ ਆ ਪਹਿਲੀ ਅਰੈਸਟ ਕੀਤੀ ਆ PPP ਲੋਨ ਦੇ ਵਿੱਚ ਫਰਾਡ ਕਰਨ ਵਾਲਿਆਂ ਦੀ। ਨਿਊ ਇੰਗਲੈਂਡ ਦੇ ਜਿਹੜੇ 2 ਬਿਜ਼ਨਸਮੈਨ ਆ ਉਹਨਾਂ ਨੂੰ ਜਿਹੜਾ ਆ ਗ੍ਰਿਫਤਾਰ ਕੀਤਾ ਗਿਆ ਆ ਇਸ PPP ਲੋਨ ਦੇ ਵਿੱਚ ਫਰਾਡ ਕਰਨ ਦੇ ਤਹਿਤ। ਡੇਵਿਡ ਏ ਸਟੇਵਲੀ AKA ਕਰਟ ਡੀ ਸੈਨਬਰਨ ਐਂਡੋਵਰ ਮੈਸੇਚਿਊਸਟ ਤੇ ਡੇਵਿਡ ਬਟਜ਼ੀਗਰ ਵਾਰਵਿਕ ਰੋਡ ਆਈਲੈਂਡ ਦਾ, ਇਹਨਾਂ ਨੂੰ ਜਿਹੜਾ ਆ FBI ਦੇ ਦੁਆਰਾ ਗ੍ਰਿਫਤਾਰ ਕੀਤਾ ਗਿਆ। ਉਹਨਾਂ ਨੇ ਕਿਤੇ ਸੋਚਿਆ ਵੀ ਇਹ ਜਿਹੜੀ PPP ਹੈ ਫ੍ਰੀ ਮਨੀ ਹੋਈ ਆ, ਵੀ ਇਹ ਲੈ ਲਓ ਜੀ, ਆਪਾਂ ਆਪਣੇ ਕਿਹੜੀ ਗੱਲ ਆ। ਪਰ ਉਹਨਾਂ ਨੇ ਆਪਣੀਆਂ ਜਦੋਂ ਇਸ ਦੇ ਤਹਿਤ ਲੋਨ ਅਪਲਾਈ ਕੀਤਾ, ਤਰ੍ਹਾਂ ਦੀਆਂ ਫਾਲਸ ਸਟੇਟਮੈਂਟਸ ਜਿਹੜੀਆਂ ਉਹ ਉਸ ਦੇ ਵਿੱਚ ਨਾਲ ਲਾਈਆਂ ਤਾਂ ਜੋ SBA ਦੇ ਉੱਤੇ ਇਨਫਲੂਐਂਸ ਪਾ ਸਕਣ ਅਤੇ ਇਹਨਾਂ ਨੂੰ ਜਿਹੜੇ ਲੋਨ ਆ ਉਹ ਮਿਲ ਵੀ ਗਏ। PPP ਪ੍ਰੋਟੈਕਸ਼ਨ ਪੇ ਚੈੱਕ ਪ੍ਰੋਟੈਕਸ਼ਨ ਪ੍ਰੋਗਰਾਮ ਦੇ ਵਿੱਚ ਬਿਲੀਅਨਸ ਆਫ ਡਾਲਰ ਉਹਨਾਂ ਲੋਕਾਂ ਦੀ ਸਹਾਇਤਾ ਵਾਸਤੇ ਆ ਜਿਨ੍ਹਾਂ ਦੇ ਬਿਜ਼ਨਸ ਜਿਹੜੇ ਉਹ ਡੁੱਬ ਰਹੇ ਸੀਗੇ ਜਾਂ ਜਿਹੜੇ ਆਪਣੇ ਇੰਪਲੋਈਜ਼ ਨੂੰ ਕੰਮ ਦੇ ਉੱਤੇ ਰੱਖਣ ਦੇ ਵਿੱਚ ਨਾਕਾਮਯਾਬ ਰਹਿ ਰਹੇ ਸੀਗੇ, ਵੀ ਉਹਨਾਂ ਨੂੰ ਇਹ ਡਾਲਰ ਜਾਣ ਤਾਂ ਜੋ ਲੋਕਾਂ ਦੀ ਇੰਪਲੋਇਮੈਂਟ ਵੀ ਬਚੀ ਰਹੇ ਅਤੇ ਉਹਨਾਂ ਦੇ ਬਿਜ਼ਨਸ ਵੀ ਜਿਹੜੇ ਆ ਉਹ ਚੱਲਦੇ ਰਹਿਣ। ਇਹਨਾਂ ਨੇ ਇਸ ਜਿਹੜੇ 2 ਜਾਣਿਆਂ ਨੇ ਝੂਠੇ ਜਿਹੜੇ ਆ ਉਹ ਡਾਕੂਮੈਂਟਸ ਤਿਆਰ ਕਰਕੇ ਇਸ ਦੇ ਵਿੱਚ ਲਾਏ ਆ। ਸੋ ਇਹਨਾਂ ਦੇ ਉੱਤੇ ਹੁਣ ਹਰਜੋਤ ਸਿੰਘ ਜੀ 4 ਧਾਰਾਵਾਂ ਵੱਖ-ਵੱਖ ਜਿਹੜੀਆਂ ਆ ਬੈਂਕ ਫਰਾਡ ਦੀਆਂ, ਜਿਹੜੀਆਂ ਐਗਰੀਵੇਟਿਡ ਆਈਡੈਂਟੀਟੀ ਥੈਫਟ, ਕੌਨਸਪੀਰੇਸੀ ਟੂ ਕਮਿਟ ਬੈਂਕ ਫਰਾਡ ਅਤੇ ਉਹਨਾਂ ਦੇ ਉੱਤੇ ਬੈਂਕ ਫਰਾਡ ਕਰਨ ਦੇ ਦੋਸ਼, ਅਜਿਹੀਆਂ ਜਿਹੜੇ ਚਾਰਜਿਸ ਆ ਉਹ ਹੁਣ ਲੱਗੇ ਆ। ਸੋ ਇਹ ਹਰਜੋਤ ਸਿੰਘ ਜੀ ਜੇ ਆਲਰੇਡੀ ਇਹਨਾਂ ਨੇ ਪਹਿਲਾਂ ਹੀ 2 FBI ਨੇ ਕਰ ਰਹੇ, ਇਹਦਾ ਮਤਲਬ ਇਹਨਾਂ ਨੇ ਸਾਰੇ ਚੈੱਕ ਕਰਨੇ ਆ। 100% ਜਿਹੜੇ PPP ਲੋਨਸ ਹੋਏ ਨੇ, ਜੇ ਕਿਸੇ ਨੇ ਉਸ ਦੇ ਵਿੱਚ ਧਾਂਦਲੀ ਕੀਤੀ ਹੋਈ ਤਾਂ ਫਿਰ ਖਬਰਾਂ ਜਿਹੜੀਆਂ ਆ ਉਹ ਸਾਰਿਆਂ ਦੀਆਂ ਜਿਹੜੀਆਂ ਇੱਥੇ ਲੱਗ ਜਾਣੀਆਂ ਨੇ। ਜੀ ਬਿਲਕੁਲ, ਉਹ ਫੈਡਰਲ ਕ੍ਰਾਈਮ ਆ। ਸੋ ਇਹਨਾਂ ਜਿਹੜੇ 2 ਬੰਦਿਆਂ ਦੀ ਤੁਸੀਂ ਗੱਲਬਾਤ ਕਰਦੇ ਆ, ਪਹਿਲਾਂ ਵੀ ਜਦੋਂ ਮੌਰਗੇਜ ਮੈਲਟਡਾਊਨ ਹੋਇਆ ਸੀ 8 ਸਾਲ ਪਹਿਲਾਂ, ਉਦੋਂ ਵੀ ਇਹਨਾਂ ਨੇ ਫਰਾਡ ਕੀਤਾ ਸੀ ਮੌਰਗੇਜ ਦੇ ਵਿੱਚ ਅਤੇ ਉਦੋਂ ਇਹ ਅਰੈਸਟ ਹੋਏ ਸੀ। ਸੋ ਜਦੋਂ ਤੁਸੀਂ PPP ਲੋਨ ਅਪਲਾਈ ਕਰਦੇ ਹੋ ਉਹਦੇ 'ਚ ਇੱਕ ਕੁਐਸਚਨ ਹੁੰਦਾ ਵੀ ਤੁਸੀਂ ਕਦੇ ਅਰੈਸਟ ਤਾਂ ਨਹੀਂ ਹੋਏ, ਉਹ 'ਚ ਇਹਨੇ ਨੋ ਲਿਖਿਆ ਸੀ। ਸੋ ਮੈਨੂੰ ਲੱਗਦਾ ਉਹਨੇ ਡਾਟਾ ਮੈਚ ਕੀਤਾ ਤੇ ਪਤਾ ਲੱਗਾ ਵੀ ਬਿਲਕੁਲ ਉਹਨਾਂ ਨੇ ਕਿਹਾ ਵੀ ਬਾਅਦ 'ਚ ਅਸੀਂ 941 ਪੇਰੋਲ ਰੈਕਰਡਸ ਆਓ ਬਿਲਕੁਲ ਮੈਚ ਕਰਨੇ ਆ। ਇਹਨਾਂ ਨੇ ਇਨਫੈਕਟ ਨਕਲੀ 941 ਬਣਾ ਕੇ ਘੱਲਤੇ SBA ਤੋਂ ਇਹ ਲੋਨ ਜਿਹੜੇ ਅਪਰੂਵਲ ਜਿਹੜਾ ਉਹ ਕਰਾਉਣ ਦੇ ਲਈ। ਸੋ ਇਹ ਨੋ ਡਾਊਟ ਜਿਹੜੀ ਸਰਕਾਰ ਮਦਦ ਕਰ ਰਹੀ ਹੈ, ਪਰ ਉਹਨਾਂ ਨੇ ਫ੍ਰੀ ਮਨੀ ਇੱਦਾਂ ਨਹੀਂ ਦੇ ਦੇਣੀ ਵੀ ਬਗੈਰ ਮਤਲਬ ਤੋਂ ਜਿਹਨੂੰ ਮਰਜ਼ੀ ਆ। ਹੁਣ ਇਹਨਾਂ ਦਾ ਤਾਂ ਚਲੋ ਪਹਿਲੋਂ ਪ੍ਰਾਇਰ ਕੇਸ ਸੀ, ਇਸ ਦੇ ਉੱਤੇ ਨਜ਼ਰ ਹੋਊਗੀ ਅਜੇ, ਤਾਂ ਬਾਕੀ ਸਾਰਿਆਂ ਦੇ ਵੀ ਚੈੱਕ ਕਰਨੇ ਉਹਨਾਂ ਨੇ ਵੀ ਐਕਚੁਅਲ ਦੇ ਵਿੱਚ ਇਹਨਾਂ ਨੂੰ ਜ਼ਰੂਰਤ ਸੀਗੀ ਜਾਂ ਨਹੀਂ ਸੀਗੀ। ਅਤੇ ਬਾਕੀ ਜਿਨ੍ਹਾਂ ਨੇ ਵੀ ਸਹੀ ਜਿਹੜੇ ਤਰੀਕੇ ਦੇ ਨਾਲ ਲਿਆ ਆ ਉਹ ਹੁਣ ਯੂਜ਼ ਵੀ ਉਸ ਹਿਸਾਬ ਦੇ ਨਾਲ ਹੀ ਜਿਹੜਾ ਉਹ ਕੀਤਾ ਜਾਵੇ ਜਿਸ ਦੇ ਲਈ ਇਸ ਨੂੰ ਤੁਸੀਂ ਲਿਆ ਆ। ਅਦਰਵਾਈਜ਼ ਇਹਨੇ ਬਾਅਦ 'ਚ ਫਿਰ ਲੋਨ ਦੇ ਵਿੱਚ ਵੀ ਨਹੀਂ ਤਾਂ ਅਦਰਵਾਈਜ਼ ਜਿਹੜਾ ਤਬਦੀਲ ਆ ਉਹ ਹੋ ਜਾਣਾ ਆ। ਸੋ ਇਹ ਜਿਹੜੇ ਝੂਠ ਦੇ ਬਹੁਤੇ ਲੰਮਾ ਸਮਾਂ ਪੈਰ ਨਹੀਂ ਹੈਗੇ, ਖਾਸ ਕਰਕੇ ਅਜਿਹੇ ਮੌਕਿਆਂ ਦੇ ਉੱਤੇ ਜਦੋਂ ਲੋਕ ਜਿਹੜੀ ਹੈ ਦੁਵਿਧਾ ਦੇ ਵਿੱਚੋਂ ਲੰਘ ਰਹੇ ਹੈਗੇ ਆ। ਜੀ ਅਤੇ ਆਪਾਂ ਜਿਹੜਾ ਕੁਛ ਟਰੱਕਿੰਗ ਦੇ ਬਾਰੇ ਜਿਹੜੀ ਆਪਾਂ ਕੱਲ੍ਹ ਵੀ ਸ਼ਾਮ ਦੇ ਪ੍ਰੋਗਰਾਮ 'ਚ ਜਾਣਕਾਰੀ ਦਿੱਤੀ ਸੀਗੀ, ਸੋ ਇੱਕ ਵਾਰੀ ਫਿਰ ਆਪਣੇ ਸਰੋਤਿਆਂ ਦੇ ਨਾਲ ਸਾਂਝੀ ਕਰਦੇ ਜਾਈਏ। ਬ੍ਰੋਕਰਜ਼ ਦੇ ਨਾਲ ਟਰਾਂਸਪੇਰੈਂਸੀ ਨੂੰ ਲੈ ਕੇ, ਖਾਸ ਕਰਕੇ ਜਿਹੜੇ ਉਹਨੂੰ ਓਨਰ ਓਪਰੇਟਰਸ ਆ, ਜਿਹੜੇ ਟਰੱਕਰਜ਼ ਆ, ਉਹਨਾਂ ਜਿਹੜੇ ਕਹਿ ਲਓ ਵੀ ਗੁੱਥਮ ਗੁੱਥਾ ਪੂਰੇ ਜਿਹੜੇ ਹੋ ਰਹੇ ਨੇ, ਉਹਨਾਂ ਦੇ ਖਿਲਾਫ ਜਿਹੜੇ ਆ ਉਹ ਪ੍ਰੋਟੈਸਟ ਚੱਲ ਰਹੇ ਆ। ਟਰੱਕਰਜ਼ ਦੇ ਹੱਕ ਦੇ ਵਿੱਚ ਕਈ ਥਾਵਾਂ ਦੇ ਉੱਤੇ ਪ੍ਰੋਟੈਸਟ ਹੋ ਰਹੇ ਆ, ਖਾਸ ਕਰਕੇ ਅਮੈਰੀਕਨ ਕੈਪੀਟਲ ਜਿਹੜੀ ਵਾਸ਼ਿੰਗਟਨ DC ਆ ਉਸ ਦੇ ਵਿੱਚ। ਸੋ ਉਹਨਾਂ ਦਾ ਸਾਥ ਦੇਣ ਦੇ ਲਈ ਹੁਣ ਕੈਲੀਫੋਰਨੀਆ ਦੇ ਵਿੱਚ ਵੀ ਟਰੱਕਰਜ਼ ਦੇ ਦੁਆਰਾ ਜਿਹੜਾ ਪ੍ਰੋਟੈਸਟ ਆ ਉਸ ਨੂੰ ਉਲੀਕਿਆ ਗਿਆ ਹੈਗਾ ਆ। ਸੋ ਆਉਂਦੇ ਵੀਰਵਾਰ ਨੂੰ ਜਿਹੜਾ ਆ ਇਹ ਪ੍ਰੋਟੈਸਟ ਕੈਪੀਟਲ ਬਿਲਡਿੰਗ ਯਾਨੀ ਕਿ ਸੈਕਰਾਮੈਂਟੋ, ਜਿਹੜੀ ਕੈਲੀਫੋਰਨੀਆ ਦੀ ਕੈਪੀਟਲ ਆ ਸੈਕਰਾਮੈਂਟੋ, ਉੱਥੇ ਜਿਹੜਾ ਇਹਨਾਂ ਨੇ ਜਿਹੜਾ ਪ੍ਰੋਟੈਸਟ ਆ ਉਹ ਉਲੀਕਿਆ ਹੈਗਾ। ਸੋ ਉਸ ਦੇ ਬਾਰੇ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਇਸ ਟਾਈਮ ਜੁੜੇ ਨੇ ਸਤਨਾਮ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਇਹਨੂੰ ਸਵਾਗਤ ਹੈ ਜੀ। ਹਾਂਜੀ, ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਵੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਤੁਹਾਡੇ ਇਹ ਸੇਵਾ ਆ, ਤੁਸੀਂ ਬਸ ਤੁਹਾਡੀ ਲਾਈਨ ਤਾਂ ਹੈ ਨਹੀਂ ਇਹ, ਨਾ ਤੁਹਾਡਾ ਫਰਜ਼ਬੰਦ ਫਿਰ ਵੀ ਤੁਸੀਂ ਬਹੁਤ ਕਰ ਰਹੇ ਆ ਅਤੇ ਤੁਹਾਡੇ ਵੱਲ ਦੇਖ ਕੇ ਸਾਨੂੰ ਵੀ ਜਾਗਤ ਹੋਣਾ ਚਾਹੀਦਾ, ਕਿਉਂਕਿ ਬੇਸਕਲੀ ਟਰੱਕਰ ਵੀਰਾਂ ਦੇ ਮੇਨ ਤਾਂ ਇਹਨਾਂ ਦਾ ਇਸ਼ੂ ਹੈ, ਇਹਨਾਂ ਨੂੰ ਹੋਣਾ ਚਾਹੀਦਾ ਕਿ
ਜਿਸ ਤਰ੍ਹਾਂ ਵਾਸ਼ਿੰਗਟਨ ਦੇ ਤੁਸੀਂ ਰੋਜ਼ ਦੱਸਦੇ ਆ ਵੀ ਉੱਥੇ ਕਰ ਰਹੇ ਆ, ਤੇ ਇੱਥੇ ਵੀ ਅਸੀਂ ਵੀ ਇਹ ਚਾਹੁੰਦੇ ਸੀ ਵੀ ਚਲੋ ਇੱਥੇ ਕੈਲੀਫੋਰਨੀਆ ਸਾਡੇ ਲੋਕਲ ਬੇਸ ਤੇ ਵੀ ਥੋੜ੍ਹਾ ਜਿੰਨਾ ਵੀ ਹੋਵੇ ਤਾਂ ਸਾਨੂੰ ਕਰਨਾ ਚਾਹੀਦਾ, ਕੋਈ ਇਸ਼ੂ ਸਾਡੇ ਸਾਰਿਆਂ ਦੇ ਪ੍ਰੋਬਲਮ ਸਾਨੂੰ ਸਾਰਿਆਂ ਸੇਮ ਹੀ ਆ। ਤੇ ਇਸੇ ਕਰਕੇ ਥੋੜ੍ਹਾ ਆਯੋਜਨ ਕੀਤਾ ਵੀ ਜਿਹੜਾ ਵੀਰਵਾਰ ਆਉਣਾ ਆ ਆਪਣੇ 14 ਤਰੀਕ ਨੂੰ, ਤੇ ਇੱਥੇ ਆਪਣੇ ਸਟੇਟ ਕੈਪੀਟਲ ਬਿਲਡਿੰਗ ਜਿਹੜੀ ਹੈਗੀ ਸੈਕਰਾਮੈਂਟੋ, ਉੱਥੇ ਪ੍ਰੋਟੈਸਟ ਕਰਨ ਜਾ ਰਹੇ ਸਾਰੇ ਰਲ ਕੇ ਵੀਰ। ਤੇ ਸਾਰਿਆਂ ਨੂੰ ਬੇਨਤੀ ਹੈ ਵੀ ਅਸੀਂ ਮਤਲਬ ਪੂਰੇ ਜੋ ਲੀਗਲ ਤੌਰ ਤੇ ਪ੍ਰੋਪਰ ਵੀ ਅਸੀਂ ਸਾਰਾ ਕੰਮ ਕਰਨਾ, ਕੋਈ ਏਦਾਂ ਕੰਮ ਨਹੀਂ ਕਰਨਾ ਜੇ ਨਾ ਸਾਡਾ ਪਿਛਲੀ ਤਰ੍ਹਾਂ ਵੀ ਸਾਡੇ ਜਿਹੜੇ ਜਨਤਾ ਸਾਡੇ ਬਰਖਲਾਫ ਹੋਵੇ। ਅਸੀਂ ਜਨਤਾ ਨੂੰ ਆਪਣੇ ਨਾਲ ਜੋੜਨਾ ਆ ਜੀ, ਕਿ ਹੁਣ ਟਾਈਮ ਆ ਤੇ ਸਹੀ ਟਾਈਮ ਆ, ਉਹਨਾਂ ਨੂੰ ਵੀ ਤਾਂ ਸਾਡੀਆਂ ਕੀ ਪ੍ਰੋਬਲਮ ਅਸੀਂ ਦੱਸੀਏ, ਸਿਰਫ ਅਸੀਂ ਮੇਨ ਮੁੱਦੇ ਹੀ ਰੱਖਣੇ ਆ ਤੇ ਉਹ ਪੇਪਰ ਪ੍ਰੋਪਰ ਛਾਪੇ ਜਾਣਗੇ, ਸਾਰਿਆਂ ਨੂੰ ਦੱਸੇ, ਕੋਈ ਵੀ ਗੱਲ ਪੁੱਛੇ ਉਹੀ ਇੱਕੋ ਹੀ ਗੱਲ ਸਾਰਿਆਂ ਨੇ ਕਹਿਣੀ ਵੀ ਸਾਨੂੰ ਆਹੀ ਪ੍ਰੋਬਲਮ ਆ ਜੀ। ਹੋਰ ਬਾਕੀ ਅਸੀਂ ਸੁਣੇ ਵੀ ਕਿਉਂਕਿ ਥੋੜਾ ਹੀ ਸੀਮਤ ਰੱਖਣਾ ਤੇ ਇਹਦੇ ਨਾਲ ਸਾਡਾ ਪ੍ਰਭਾਵ ਜ਼ਿਆਦਾ ਪਊ, ਨਾਲੇ ਨਿਊਜ਼ ਮੀਡੀਆ ਵੀ ਕਵਰ ਕਰੂਗਾ। ਤੇ ਮੈਂ ਇਹੀ ਬੇਨਤੀ ਕਰਨੀ ਵਾ ਜਿਹੜੇ ਜੂਬਾ ਸਿਟੀ ਏਰੀਏ 'ਚ ਮਤਲਬ ਜਿੰਨੇ ਮੇਰੇ ਟਰੱਕਰ ਵੀਰ ਹੈਗੇ ਆ, ਉਹਨਾਂ ਦੇ ਸਾਨੂੰ ਜੇ ਮਤਲਬ ਅਸੀਂ ਪ੍ਰੋਪਰ ਵੇ ਤੇ ਉਹਨੇ ਜੋ ਵੀ ਲਿਸਟ ਬਣਾਉਣੀ ਟਰੱਕਾਂ ਦੇ ਕੰਪਨੀਆਂ ਦੀ, ਤੇ ਆਪਣੀ ਕੰਪਨੀ ਦਾ ਨਾਂ ਤੇ ਆਪਣਾ ਫੋਨ ਨੰਬਰ ਤੇ ਈਮੇਲ ਐਡਰੈਸ ਮੈਨੂੰ ਜ਼ਰੂਰ ਫਾਰਵਰਡ ਕਰਨ, ਕਿਉਂਕਿ ਅੱਜ ਸ਼ਾਮ ਤੇ ਮਿਲ ਜਾਣ ਤੇ ਕੱਲ੍ਹ ਨੂੰ ਸਾਰੇ ਉਹਦੇ ਪ੍ਰਿੰਟ ਆਊਟ ਕੱਢਣੇ ਆ। ਤੇ ਵੀਰਵਾਰ ਸਵੇਰੇ ਮਤਲਬ ਟਾਈਮ ਦਾ ਕੱਲ੍ਹ ਨੂੰ ਕਨਫਰਮ ਕਰ ਦਿਓ ਕਿੰਨੇ ਤੋਂ ਕਿੰਨੇ ਵਜੇ ਤੇ ਹੋਊਗਾ, ਪੂਰਾ ਕਨਫਰਮ ਕੱਲ੍ਹ ਨੂੰ ਅਨਾਊਂਸ ਕਰ ਦਿਆਂਗੇ ਜੀ। ਜਿਹੜੇ ਜੂਬਾ ਡੇ ਏਰੀਏ ਤੇ ਮੇਰੇ ਨਾਲ ਕਾਂਟੈਕਟ ਕਰਨ, ਜੋ ਆਪਣੇ ਫ੍ਰਿਜ਼ਨੋ ਏਰੀਆ 'ਚ ਰਮਨ ਭਾਜੀ ਨਾਲ ਕਾਂਟੈਕਟ ਬੰਦੇ ਕਰ ਲੈਣ ਜੀ, ਤੇ ਸਾਰਾ ਵੀ ਮਤਲਬ ਅਸੀਂ ਪ੍ਰੋਪਰ ਸਹੀ ਕਰੀਏ ਤੇ ਰਲ ਮਿਲ ਕੇ ਹਮਲਾ ਮਾਰੀਏ। ਤੇ ਇਹਦਾ ਉਹਨਾਂ ਵੀ ਜੇ ਵਾਸ਼ਿੰਗਟਨ ਜੀ ਸਾਡੇ ਵੀਰ ਉਹਨਾਂ ਨੂੰ ਥੋੜ੍ਹਾ ਹੌਸਲਾ ਹੋਊ, ਕਿਉਂਕਿ ਪਤਾ ਲੱਗੇ ਹਾਂ ਵੀ ਸਾਡੇ ਨਾਲ ਹੋਰ ਵੀ ਬੰਦੇ ਖੜੇ ਆ ਨਾ ਜੀ। ਸੋ ਬਿਲਕੁਲ ਸਤਨਾਮ ਸਿੰਘ ਜੀ, ਇਹ ਮੋਸਟਲੀ ਸਿੰਬੋਲਿਕ ਹੀ ਹੋਣਾ, ਇਹ ਵੀ ਦੱਸਦੇ ਜਾਈਏ ਕਿਉਂਕਿ ਸ਼ੈਲਟਰ ਇਨ ਪਲੇਸ ਹੈਗਾ, ਉੱਥੇ ਕੋਈ ਕਿਸੇ ਤਰ੍ਹਾਂ ਦਾ ਇਕੱਠ ਨਹੀਂ ਹੋ ਸਕਦਾ, ਉੱਥੇ ਕੋਈ ਸੰਬੋਧਨ ਨਹੀਂ ਹੋਣਾ, ਕਿਸੇ ਨੇ ਬੋਲਣਾ ਨਹੀਂ। ਠੀਕ ਆ, ਸਿੰਬੋਲਿਕਲੀ 2-4 ਗੇੜੇ ਆਲੇ ਦੁਆਲੇ ਕੱਢ ਕੇ ਤੇ ਤੁਹਾਡੇ 2-3 ਜਿਹੜੇ ਮੇਨ ਬੰਦੇ ਹੋਣ ਉਹ ਜਾ ਕੇ ਚਾਹੇ ਗਵਰਨਰ ਨੂੰ ਜਾਂ ਉੱਥੇ ਦੇ ਜਿਹੜੇ ਕੋਈ ਅਸੈਂਬਲੀ ਵਾਲੇ ਆ ਜਾਂ ਸੈਨੇਟ ਵਾਲੇ ਆ ਉਹਨਾਂ ਨੂੰ ਆਪਣਾ ਮੈਮੋਰੈਂਡਮ ਦੇਣ, ਇੱਦਾਂ ਦਾ ਤੁਸੀਂ ਪ੍ਰੋਗਰਾਮ ਮੇਰੇ ਖਿਆਲ ਨਾਲ ਲੀਡ ਹਾਂਜੀ ਕੋਈ ਨਹੀਂ, ਇੱਦਾਂ ਨਹੀਂ ਵੀ ਆਪਣੀ ਕੋਈ ਰੌਲਾ ਗਾਲਾ ਕੋਈ ਨਹੀਂ ਹੋਣਾ। ਆਪਣੇ ਨਾਲੇ ਸੋਸ਼ਲ ਡਿਸਟੈਂਸ ਦਾ ਉਹ ਵੀ ਪੂਰਾ ਖਿਆਲ ਰੱਖਣਾ ਪੈਣਾ, ਉਹ ਵੀ ਕਰਾਂਗੇ ਪੂਰਾ ਜੀ, ਪ੍ਰੋਪਰ ਵੇ ਕਰਨਾ ਸੀ, ਮੰਨ ਲਓ ਹੁੱਲੜਬਾਜ਼ੀ ਨਹੀਂ ਕਰਨੀ ਹੈ ਜੀ। ਤੇ ਇਹੀ ਮੇਰੀ ਬੇਨਤੀ ਵੀ ਸਾਰੇ ਸਾਡੇ ਸਾਥ ਦਿਓ ਪਲੀਜ਼। ਤੇ ਸਾਰੇ ਜਿੰਨੇ ਵੀ ਜਿਹੜੇ ਬੌਬਟੇਲਸ ਜਾਂ ਜੋ ਵੀ ਤੁਸੀਂ ਉੱਥੇ ਲੈ ਕੇ ਜਾਣੇ ਆ, ਵੱਧ ਤੋਂ ਵੱਧ ਫਲਾਇਰਸ, ਵੱਧ ਤੋਂ ਵੱਧ ਵੱਡੇ ਵੱਡੇ ਜਿਹੜੇ ਬੈਨਰਸ ਆ ਉਹ ਪ੍ਰਿੰਟ ਕਰਕੇ ਹਰ ਇੱਕ ਟਰੱਕ ਦੇ ਉੱਤੇ ਲੱਗਾ ਹੋਵੇ ਵੀ ਕੀ ਤੁਹਾਡੀ ਜਿਹੜੀ ਮੰਗ ਆ, ਤਾਂ ਜੋ ਜਦੋਂ ਤੁਸੀਂ ਸਾਰੇ ਜਾਣੇ ਜਿੰਨੇ ਜਾਣੇ ਵੀ ਹੋਣਗੇ ਇਕੱਠੇ ਲੰਘੋਗੇ ਤਾਂ ਜਿਹੜਾ ਕੋਈ ਉਧਰੋਂ ਵੀ ਲੰਘ ਰਿਹਾ ਹੋਊਗਾ ਜਾਂ ਦੂਜੇ ਵੀ, ਉਹਨਾਂ ਨੂੰ ਪਤਾ ਹੋਊਗਾ ਵੀ ਇਹ ਪ੍ਰੋਟੈਸਟ ਹੋ ਰਿਹਾ ਹੈਗਾ ਵੀ ਇਸ ਦੇ ਵਿੱਚ ਪਿੱਛੇ ਕਾਰਨ ਜਿਹੜਾ ਕੀ ਆ। ਵੱਡੇ ਵੱਡੇ ਬੈਨਰ ਜਿਹੜੇ ਉਹ ਜ਼ਰੂਰ ਮੇਕ ਸ਼ੋਰ ਕਰਿਓ ਵੀ ਲੱਗੇ, ਜਿਹੜੇ ਹੁਣ ਛੋਟੇ ਛੋਟੇ ਪ੍ਰਿੰਟ ਆਊਟਾਂ ਨਾਲ ਨਹੀਂ, ਟਰੱਕ ਦੇ ਅੱਗੇ ਪਿੱਛੇ ਜਿਹੜੇ ਉਹ ਜ਼ਰੂਰ ਤੁਹਾਨੂੰ ਬੈਨਰ ਲਾ ਕੇ ਉੱਥੇ ਗੇੜੇ ਜਿਹੜੇ ਉਹ ਕੱਢੋ ਤੇ ਆਪਣਾ ਜਿਹੜਾ ਉਹਨਾਂ ਦਾ ਜਿਹੜਾ ਸਾਥ ਦਿਓ। ਜਿਹੜੇ DC ਦੇ ਵਿੱਚ ਜਿਹੜੇ ਨਾਲ ਹੈਗੇ ਆ, 2-4 ਥਾਵਾਂ ਦੇ ਉੱਤੇ ਹੋਰ ਹੋਣਗੇ ਤਾਂ ਉਹਨਾਂ ਨੂੰ ਜ਼ਰੂਰ। ਬਾਕੀ ਜਿਹੜਾ ਉੱਥੇ KCRA ਹੈਗਾ ਆ ਜਾਂ ਲੋਕਲ ਉੱਥੇ ਜਿੰਨੇ ਵੀ ਚੈਨਲਸ ਹੈਗੇ ਉਹਨਾਂ ਨੂੰ ਆਪਣੀ ਪ੍ਰੈਸ ਰਿਲੀਜ਼ ਕਰ ਦਿਓ ਪਹਿਲਾਂ ਵੀ ਅਸੀਂ ਇੱਥੇ ਇੰਨੇ ਵਜੇ ਤੋਂ ਇੰਨੇ ਵਜੇ ਤੱਕ ਅਸੀਂ ਪ੍ਰੋਟੈਸਟ ਜਿਹੜਾ ਉਹ ਕਰਨ ਜਾ ਰਹੇ ਹਾਂ, ਇਸ ਜਿਹੜੀਆਂ ਸਾਡੀਆਂ ਮੰਗਾਂ ਹੈਗੀਆਂ ਆ। ਸੋ ਪਲੀਜ਼ ਵੀ ਜੇ ਉਹ ਕਵਰ ਕਰ ਸਕਦੇ ਨੇ, ਵਿਹਲੇ ਨੇ ਉਹ ਵੀ ਅੱਜ ਕੱਲ੍ਹ, ਕਿਉਂਕਿ ਖਬਰਾਂ ਉਹਨਾਂ ਕੋਲ ਵੀ ਘੱਟ ਆ, ਉਹ ਕਵਰ ਕਰਨ ਦੇ ਲਈ ਆ ਜਾਣਗੇ। ਉਹਨਾਂ ਕੋਲ ਪੂਰੇ ਕੈਲੀਫੋਰਨੀਆ 'ਚੋਂ ਆ ਰਿਹਾ, ਪੂਰੀ ਪ੍ਰੈਸ ਰਿਲੀਜ਼ ਬਣਾ ਕੇ ਤਾਂ ਫਿਰ ਉਹ ਵੀ ਤਿਆਰ ਰਹੂਗੇ ਜੀ। ਬਿਲਕੁਲ ਹਾਂਜੀ ਹਾਂਜੀ। ਬਾਕੀ ਉਹ ਜਿਹੜਾ ਮਤਲਬ ਟਰੱਕਾਂ ਤਾਂ ਵੀ ਸਾਨੂੰ ਪਤਾ ਕਿੰਨੇ ਕੁ ਟਰੱਕ ਉਹਨੇ, ਉਸ ਹਿਸਾਬ ਨਾਲ ਅਸੀਂ ਆਪਣਾ ਜਿਹੜੇ ਬੈਨਰ ਜਾਂ ਸਾਈਨ ਆ ਉਹਦਾ ਇੰਤਜ਼ਾਮ ਵੀ ਕਰਨਾ ਪਏ, ਤਾਂ ਇਹ ਜ਼ਰੂਰੀ ਆ ਇਨਫੋਰਮੇਸ਼ਨ ਸਾਨੂੰ। ਸੋ ਜ਼ਰੂਰ ਨੰਬਰ ਦੱਸ ਦਿਓ ਜੀ ਵੀ ਜੇ ਕਿਸੇ ਨੇ ਕੰਟੈਕਟ ਕਰਨਾ ਹੈ ਵੀ ਤੁਹਾਨੂੰ ਉਹ ਦੱਸ ਸਕਦੇ ਨੇ ਵੀ ਹਾਂਜੀ ਵੀ ਅਸੀਂ ਆ ਰਹੇ ਹਾਂ, ਇੰਨੇ ਜਾਣੇ ਹੋਵਾਂਗੇ, ਇੰਨੇ ਟਰੱਕ ਜਿਹੜੇ ਉਹ ਆ ਜਾਣਗੇ। ਹਾਂਜੀ ਨੰਬਰ ਮੇਰਾ ਹੈ ਜੀ 5306823962 530 682 3962। ਤੇ ਪਲੀਜ਼ ਜਿੰਨੀ ਜਲਦੀ ਹੋ ਸਕੇ ਇਹ ਇਨਫੋਰਮੇਸ਼ਨ ਜ਼ਰੂਰ ਪਹੁੰਚਾਓ ਤੇ ਆਪਾਂ ਫਿਰ ਪ੍ਰਪੇਅਰ ਹੋ ਕੇ ਫਿਰ अर्ਲੀ ਮਾਰਨਿੰਗ ਫਿਰ ਥਰਸਡੇ ਸ਼ੁਰੂ ਕਰਨਾ ਹੈ। ਫਿਰ ਟਾਈਮ ਐਗਜ਼ੈਕਟਲੀ ਉਹਦਾ ਕੱਲ੍ਹ ਨੂੰ ਅਨਾਉਂਸ ਕਰ ਦਿਆਂਗੇ ਕਿੰਨੇ ਵਜੇ ਤੋਂ ਕਿੰਨੇ ਵਜੇ ਤੇ ਹੋਣਾ ਹੈ। ਇਹ ਜਿਹੜੇ ਯੂਬਾ ਸਿਟੀ, ਸੈਕਰਾਮੈਂਟੋ, ਇਹਨਾਂ ਇਲਾਕੇ ਵਾਲੇ ਜਿਹੜੇ ਆ ਉਹ ਤੁਸੀਂ ਸਤਨਾਮ ਸਿੰਘ ਹੁਣਾਂ ਦੇ ਨਾਲ ਸੰਪਰਕ ਕਰ ਲਿਓ। ਬਾਕੀ ਜਿਹੜੇ ਫ੍ਰੈਜ਼ਨੋ, ਬੇਕਰਸਫੀਲਡ ਉਧਰਲੇ ਪਾਸੇ ਇਲਾਕੇ ਵਾਲੇ ਹੈਗੇ ਆ ਜਾਂ ਵਿਚਕਾਰ ਵਾਲੇ ਸਟਾਕਟਨ ਮੋਡੈਸਟੋ ਵਾਲੇ, ਜੇ ਕੋਈ ਵੀਰ ਅੱਗੇ ਕਰਨਾ ਚਾਹੁੰਦਾ ਸਾਨੂੰ ਕਾਲ ਕਰਕੇ ਦੱਸਦੇ, ਅਸੀਂ ਨੰਬਰ ਅਨਾਊਂਸ ਕਰ ਦਾਂਗੇ। ਸੋ ਪਲੀਜ਼ ਲੰਗਰ ਦਾ ਕੋਈ ਇੱਦਾਂ ਦਾ ਨਹੀਂ ਉੱਥੇ ਪ੍ਰਬੰਧ ਹੋਣਾ ਹੈਗਾ, ਇਹ ਆਪਾਂ ਵੀ ਬੇਨਤੀ ਕਰਦੇ ਸਾਰਿਆਂ ਨੂੰ। ਸਿਰਫ ਆਪਣਾ ਨਿਕਲਣਾ ਹੀ ਨਹੀਂ, ਬਲਕਿ ਤਾਂ ਟਰਾਈ ਕਰੋ ਵੀ ਟਰੱਕ ਦੇ ਵਿੱਚੋਂ ਬਾਹਰ ਨਹੀਂ ਨਿਕਲਣਾ।
ਟਰੱਕ ਦੇ ਵਿੱਚ ਹੀ ਬੈਠ ਕੇ ਜਿਹੜੇ ਤੁਸੀਂ ਗੇੜੇ ਲਾਣੇ ਹੈਗੇ ਆ, ਜਿਹੜੇ ਇਹਨਾਂ ਦੇ ਮੇਨ ਰਿਪਰੈਜ਼ੈਂਟੇਟਿਵ ਹੋਊਗੇ, ਕੋਈ ਵੀ ਚੁਣ ਲਓ ਆਪਣੇ 2-4, ਇਟ ਡਜ਼ ਨੋਟ ਮੈਟਰ, ਕਿਉਂਕਿ ਮੰਗ ਤਾਂ ਸਾਰਿਆਂ ਦੀ ਸੇਮ ਹੀ ਆ। ਉਹ ਜਾ ਕੇ ਮਾਸਕ ਮੁਸਕ ਸਾਰੇ ਜਾਣੇ ਜਿਹੜੇ ਉਹ ਤੁਸੀਂ ਪਾ ਕੇ ਵੀ ਆਇਓ, ਸੋਸ਼ਲ ਡਿਸਟੈਂਸਿੰਗ ਕਰਿਓ, ਕੋਈ ਨਹੀਂ ਟਰੱਕ ਖਿਲਾਰ ਕੇ ਤੁਸੀਂ ਬਾਹਰ ਉੱਥੇ ਆਪਣੇ ਟਰੱਕ ਦੇ ਨਾਲ ਖੜ ਸਕਦੇ ਆ ਜਿੱਥੇ ਸੋਸ਼ਲ ਡਿਸਟੈਂਸਿੰਗ ਜਿਹੜਾ ਆ ਉਹ ਹੋਵੇ, ਹੱਥ ਦੇ ਵਿੱਚ ਫਟੇ ਫੜ ਕੇ ਜਿਹੜਾ ਜੋ ਵੀ ਤੁਸੀਂ ਆ ਉਹ ਤੁਸੀਂ ਆਪਣਾ ਪ੍ਰੋਟੈਸਟ ਜਿਹੜਾ ਉਹ ਤੁਸੀਂ ਕਰੋ, ਜਿਸ ਵੀ ਤਰੀਕੇ ਦੇ ਨਾਲ ਉਸ ਟਾਈਮ ਦੇ ਉੱਤੇ ਵਾਜਿਬ ਹੋਊਗਾ ਉਹ ਚੀਜ਼ਾਂ ਤੁਸੀਂ ਜਿਹੜਾ ਕਰੀ ਜਾਇਓ। ਬਾਕੀ ਜਿਹੜੇ ਫਰੈਜ਼ਨੋ ਵਾਲੇ ਆ ਉਹ ਰਮਨ ਹੁਣਾਂ ਨੂੰ ਕਾਲ ਜਿਹੜੇ ਆ ਉਹ ਕਰਕੇ ਜਿਹੜੇ ਇਨਫੋਰਮੇਸ਼ਨ ਜਿਹੜੇ ਉਹ ਲਿਖਾ ਲਿਓ 5592938700 ਦੇ ਉੱਤੇ ਤੁਸੀਂ ਉਹਨਾਂ ਦੇ ਨਾਲ ਜਿਹੜਾ ਉਹ ਸੰਪਰਕ ਉੱਥੇ ਕਰਕੇ ਇਨਫੋਰਮੇਸ਼ਨ ਜਿਹੜੀ ਉਹ ਲਿਖਾਓ। ਸੋ ਸਾਰੇ ਥਾਵਾਂ ਤੋਂ ਪਹੁੰਚਣੇ ਚਾਹੀਦੇ ਨੇ। ਹੁਣ ਬਹੁਤ ਸਾਰੇ ਆਪਾਂ ਨੂੰ ਕਾਲ ਕਰਕੇ ਕਹਿੰਦੇ ਆ ਵੀ ਇੱਦਾਂ ਆ, ਇੱਥੇ ਪ੍ਰੋਬਲਮ ਆ, ਆਹ ਪ੍ਰੋਬਲਮ ਆ, ਉਹ ਪ੍ਰੋਬਲਮ ਆ। ਸੋ ਜ਼ਰੂਰ ਜਿਹੜੇ ਹੁਣ ਇਹਨਾਂ ਇਲਾਕਿਆਂ ਦੇ ਵਿੱਚ ਹੈਗੇ ਨੇ ਇਸ ਟਾਈਮ ਬਰੋਕਰਾਂ ਤੋਂ ਪਰੇਸ਼ਾਨ ਹੈਗੇ ਨੇ, ਉਹਨਾਂ ਦੀ ਟਰਾਂਸਪੇਰੈਂਸੀ ਦੀ ਜਿਹੜੀ ਉਹ ਮੰਗ ਕਰ ਰਹੇ ਨੇ। ਸੋ ਉਹ ਸਾਰੇ ਜਾਣੇ ਜਿਹੜੇ ਫਿਰ ਹੁਣ ਜ਼ਰੂਰ ਉੱਥੇ ਪਹੁੰਚਿਓ। ਸੋ ਬਿਲਕੁਲ ਬਹੁਤ ਸਾਰੇ ਜਿਹੜੇ ਟਰੱਕਰ ਘਰਾਂ 'ਚ ਵੀ ਬੈਠੇ ਆ। ਗੈਸ ਹੁਣ ਅੱਜ ਕੱਲ੍ਹ ਬੜੀ ਸਸਤੀ ਆ, ਚਲੋ ਇੱਕ ਗੇੜਾ ਹੀ ਫਰੀ ਵਾਲਾ ਆ, ਉਹ ਸੋਚ ਲਿਓ। ਅਤੇ ਜਕਾਰਾ ਵਾਲੇ ਜਿਹੜੇ ਨੈਨਦੀਪ ਹੋਣੀ ਆ ਉਹ ਬਿਲਕੁਲ ਮੈਮੋਰੈਂਡਮ ਤਿਆਰ ਕਰ ਰਹੇ ਹੈਗੇ ਆ ਵੀ ਅਸੀਂ ਜਿਹੜਾ ਆ ਕਿਹੜੇ ਪੁਆਇੰਟ ਦੇ ਉੱਤੇ ਜਿਹੜਾ ਆ ਗਵਰਨਰ ਦੇ ਆਫਿਸ ਨੂੰ ਜਾਂ ਜਿਹੜੀ ਅਸੈਂਬਲੀ ਜਾਂ ਸੈਨੇਟ ਨੂੰ ਉਹ ਮੈਮੋਰੈਂਡਮ ਦੇਣਾ ਹੈਗਾ। ਤੇ ਦੂਸਰਾ ਇੱਕ ਹੋਰ ਬੇਨਤੀ ਵੀਰ ਜੀ ਮੈਂ ਕਰਨੀ ਮੰਗਦਾ ਵੀ ਆਪਾਂ ਸਫਾਈ ਦਾ ਤਾਂ ਪੂਰਾ ਖਿਆਲ ਰੱਖਣਾ। ਜੇ ਕੋਈ ਵੀਰ ਉੱਥੇ ਖਾਣਾ ਆਪਣੇ ਕੋਲ ਲੈ ਕੇ ਕੋਈ ਕਹਿੰਦਾ ਵੀ ਉੱਥੇ ਖਿਲਾਰਨਾ ਨਹੀਂ, ਉਹ ਜ਼ਰੂਰੀ ਮਾਡਲ ਸਿਟੀਜ਼ਨ ਬਣਨਾ ਆਪਾਂ ਜੀ। ਹਾਂਜੀ ਤੇ ਅਸੀਂ ਮਤਲਬ ਗੁੱਡ ਸਿਟੀਜ਼ਨ ਬਣਨਾ ਤੇ ਆਪਣੇ ਸ਼ੋਅ ਕਰਨਾ ਹਾਂ ਵੀ ਅਸੀਂ ਜੋ ਵੀ ਹੈਗੇ ਆ ਵੀ ਅਸੀਂ ਵੀ ਆਰ ਗੁੱਡ ਪੀਪਲ, ਨਾਈਸ ਪੀਪਲ, ਐਂਡ ਸਾਰਾ ਮਤਲਬ ਅਸੀਂ ਫੋਲੋ ਕਰਦੇ ਰੂਲ ਨੂੰ ਜੀ। ਤੇ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ। ਧੰਨਵਾਦ ਜੀ। ਹਾਂਜੀ ਤੇ ਮਿਹਰਬਾਨੀ। ਖਾਲਸਾ ਵਾਹਿਗੁਰੂ ਫਤਿਹ। ਸੋ ਬਿਲਕੁਲ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਪਲੀਜ਼ ਟਰੱਕਰਸ ਜਿਹੜੇ ਆ ਕੈਲੀਫੋਰਨੀਆ ਦੇ ਟਰੱਕਰਸ ਉਹ ਇਸ ਵੀਰਵਾਰ ਨੂੰ ਸਵੇਰੇ ਜਿਹੜਾ ਆ ਕੈਪੀਟਲ ਹਿੱਲ ਜਿਹੜੀ ਬਿਲਡਿੰਗ ਹੈਗੀ ਆ ਸੈਕਰਾਮੈਂਟੋ ਉੱਥੇ ਪ੍ਰੋਟੈਸਟ ਕਰਨ ਜਾ ਰਹੇ ਆ। ਐਗਜ਼ੈਕਟ ਟਾਈਮ ਤੁਹਾਨੂੰ ਵਾਰ-ਵਾਰ ਆਪਾਂ ਸ਼ਾਮ ਵਾਲੇ ਪ੍ਰੋਗਰਾਮ 'ਚ, ਕੱਲ੍ਹ ਸਵੇਰ ਵਾਲੇ ਪ੍ਰੋਗਰਾਮ 'ਚ ਦੱਸਾਂਗੇ। ਅਤੇ ਸਿੰਬੋਲਿਕ ਹੀ ਆ ਵੀ ਤੁਸੀਂ ਸਪੋਰਟ ਕਰ ਰਹੇ ਆ ਜਿਹੜੇ ਵਾਸ਼ਿੰਗਟਨ DC ਦੇ ਵਿੱਚ ਟਰੱਕਰਸ ਆ ਉਹਨਾਂ ਦੀਆਂ ਮੰਗਾਂ ਨੂੰ। ਸੋ ਇਹਦੇ ਬਾਰੇ ਡਿਟੇਲ 'ਚ ਆਪਾਂ ਦੱਸਦੇ ਜਾਵਾਂਗੇ। ਅਤੇ ਕੁਛ ਕੁ ਖਬਰਾਂ ਹੋਰ ਰਾਜਕਰਮਵੀਰ ਸਿੰਘ ਜੀ ਆਪਾਂ ਸਾਂਝੀਆਂ ਕਰੀਏ। ਅਤੇ ਵੂਹਾਨ ਜਿਹੜਾ ਆ ਚਾਈਨਾ, ਉੱਥੇ ਇੱਕ ਵਾਰੀ ਫੇਰ ਕਹਿੰਦੇ ਨਵੇਂ ਕੇਸ 6-7 ਆਏ ਹੈਗੇ ਆ। ਉਹਨੂੰ ਦੇਖਦੇ ਹੋਏ ਚਾਈਨਾ ਦੀ ਜਿਹੜੀ ਸਰਕਾਰ ਆ ਉਹਨਾਂ ਨੇ 11 ਮਿਲੀਅਨ ਜਿਹੜੇ ਰੈਜ਼ੀਡੈਂਟਸ ਆ ਉਹਨਾਂ ਨੂੰ ਕਿਹਾ ਵੀ ਇਮੀਡੀਏਟਲੀ ਅਸੀਂ ਹਰ ਇੱਕ ਰੈਜ਼ੀਡੈਂਟ ਨੂੰ ਜਿਹੜਾ ਟੈਸਟ ਕਰਾਂਗੇ ਤਾਂ ਕਿ ਜਿਹੜੀ ਕਰੋਨਾ ਵਾਇਰਸ ਨਾ ਫੈਲੇ। ਅਤੇ ਉਹ ਵੀ ਇਹ ਨਹੀਂ ਵੀ ਕਹਿੰਦੇ ਵੀ ਅਸੀਂ ਲਾਵਾਂਗੇ ਵੀ ਪਤਾ ਨਹੀਂ ਮਹੀਨੇ, ਵਿਦਿਨ ਕਹਿੰਦੇ ਵੀ 3 ਦਿਨ ਦੇ ਵਿੱਚ ਅਸੀਂ ਸਾਰੇ 11 ਮਿਲੀਅਨ ਲੋਕਾਂ ਨੂੰ ਟੈਸਟ ਕਰਾਂਗੇ ਤਾਂ ਕਿ ਜਿਹੜਾ ਇਹ ਕੇਸ ਕਰੀ ਜਾਂਦੇ ਆ ਦੁਨੀਆ ਨੂੰ ਟੈਸਟ ਜਾਲੀ ਕਰ ਲਈ ਜਾਂਦੇ ਤੇ ਆਪ ਕਿੱਦਾਂ ਕਰਨਗੇ ਟੈਸਟ। ਇਹ ਵੀ ਬੜੇ ਖਰਾਬ ਬੰਦੇ ਨੇ ਇਹ ਜਿਹੜੇ ਕਾਮਰੇਡਾਂ ਨੇ ਪੂਰਾ ਗਾਹ ਜਿਹੜਾ ਇਸ ਟਾਈਮ ਪਾਇਆ ਹੋਇਆ ਹੈਗਾ। ਅਗਲੀ ਖਬਰ ਜਿਹੜੀ ਕਾਬਲ ਤੋਂ ਬੜੀ ਦਰਦਨਾਕ ਖਬਰ ਆ ਰਹੀ ਆ, ਸਰੋਤਿਆਂ ਨੂੰ ਪਤਾ ਹੀ ਆ, ਇੱਕ ਨਾਨ ਪ੍ਰੋਫਿਟ ਡਾਕਟਰਸ ਦੀ ਆਰਗੇਨਾਈਜੇਸ਼ਨ ਹੈਗੀ ਆ ਡਾਕਟਰਸ ਵਿਦਆਊਟ ਬਾਰਡਰਸ। ਇਹਨਾਂ ਨੇ ਹਸਪਤਾਲ ਖੋਲ੍ਹਿਆ ਹੋਇਆ ਆ ਕਾਬਲ ਅਫਗਾਨਿਸਤਾਨ ਦੇ ਵਿੱਚ। ਸਾਰਿਆਂ ਨੂੰ ਪਤਾ ਹੈ ਵੀ ਅਫਗਾਨਿਸਤਾਨ ਦੇ ਵਿੱਚ ਕਿੱਦਾਂ ਦੀ ਮੈਡੀਕਲ ਫੈਸਿਲਿਟੀਜ਼ ਹੋਊਗੀ, ਕਿੰਨੇ ਸਾਲਾਂ ਤੋਂ ਉੱਥੇ ਜਿਹੜੀ ਜੰਗ ਚੱਲ ਰਹੀ ਆ। ਅਤੇ ਕੱਲ੍ਹ ਰਾਤ ਕੁਛ ਅੱਤਵਾਦੀਆਂ ਨੇ ਜਿਹੜਾ ਆ ਇਸ ਹੌਸਪੀਟਲ ਦੇ ਉੱਤੇ ਅਟੈਕ ਕਰ ਦਿੱਤਾ, ਜਿਹਦੇ 'ਚ ਕਈ ਲੋਕਾਂ ਦੀ ਮੌਤ ਵੀ ਹੋਈ ਹੈਗੀ ਆ, ਫੱਟੜ ਵੀ ਬਹੁਤ ਸਾਰੇ ਲੋਕ ਹੋਏ ਆ। ਹੁਣ ਤੁਸੀਂ ਦੇਖੋ ਵੀ ਜਿਹੜੇ ਉਹਨਾਂ ਲੋਕਾਂ ਦਾ ਇਲਾਜ ਕਰਨ ਗਏ ਹੋ ਆ ਵੱਖ-ਵੱਖ ਮੁਲਕਾਂ ਤੋਂ, ਉਹਨਾਂ ਦੇ ਉੱਤੇ ਹੀ ਜਿਹੜਾ ਅਟੈਕ ਕਰ ਦਿੱਤਾ, ਇਹ ਬੜੀ ਮਾੜੀ ਗੱਲ ਹੈਗੀ ਆ। ਜੀ ਬਿਲਕੁਲ। ਅਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇੱਕ ਚਾਈਨੀਜ਼ ਕਾਫੀ ਚੇਨ ਹੈਗੀ ਆ ਲਕਿਨ ਕਾਫੀ। ਸਟਾਰਬਕਸ ਦੀ ਤਰਜ਼ ਦੇ ਉੱਤੇ ਉਹਨਾਂ ਨੇ ਸਾਰਾ ਕੁਛ ਜਿਹੜਾ ਉੱਥੇ ਸ਼ੁਰੂ ਕੀਤਾ ਸੀ, ਪਰ ਹੁਣੇ ਖਬਰ ਆ ਰਹੀ ਆ ਸੇਲਜ਼ ਦੇ ਆંકੜੇ ਜਿਹੜੇ ਇਹਦੇ 'ਚ ਠੁਲਾ ਕੇ ਜਿਹੜੇ ਇਹ ਦੱਸਦੇ ਰਹੇ। ਇਹ ਚੀਨੀ ਕੰਪਨੀ ਨੇ ਇਸ ਹਿਸਾਬ ਦੇ ਨਾਲ ਜਿਹੜਾ ਇਹ ਦਿਖਾਇਆ 2019 ਦੇ ਵਿੱਚ ਫੈਬਰੀਕੇਟਡ ਸੇਲਜ਼ ਜਿਹੜੀਆਂ ਉਹ ਦਿਖਾਈਆਂ $310 ਮਿਲੀਅਨ ਦੀਆਂ, ਜਿਹੜੀਆਂ ਕਿ ਬਾਅਦ ਦੇ ਵਿੱਚ ਪਤਾ ਲੱਗਾ ਵੀ ਇਹ ਝੂਠੀਆਂ ਸੀਗੀਆਂ। ਅਤੇ ਉਸ ਦੇ ਚੱਲਦਿਆਂ ਹੁਣ ਉਹਨਾਂ ਦਾ CEO ਅਤੇ ਜਿਹੜਾ CEO ਵਾ ਉਹਨਾਂ ਦੀ ਅੰਦਰੂਨੀ ਜਿਹੜੀ ਜਾਂਚ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਕਹਿੰਦੇ ਆ ਫਾਇਰ ਕਰ ਦਿੱਤਾ ਗਿਆ ਆ। ਇਹ ਸਟਾਰਬਕਸ ਦੀ ਤਰਜ਼ ਦੇ ਉੱਤੇ ਚਾਈਨਾ ਦੇ ਵਿੱਚ ਆਪਣਾ ਜਿਹੜੇ ਪੈਰ ਆ ਉਹ ਜਮਾ ਰਹੀ ਸੀ, ਅਤੇ ਪਰ ਇਹ ਝੂਠ ਬੋਲਣੋਂ ਜਿਹੜੇ ਉਹ ਟਲੇ ਨਹੀਂ ਆ। ਅਤੇ ਇਹ ਕਹਿੰਦੇ ਵੀ ਇਹ ਖਬਰ ਆਉਣ ਤੋਂ ਬਾਅਦ ਇਹਨਾਂ ਦੇ ਸ਼ੇਅਰ 83% ਡਿੱਗ ਗਿਆ। ਸੋ ਇਹ ਹੋਣਾ ਹੀ ਸੀਗਾ। ਇਹ 2.5 ਸਾਲ ਪੁਰਾਣੀ ਹੋਈ ਜਿਹੜੀ ਉਹ ਕੰਪਨੀ, ਅੱਜ ਕੱਲ੍ਹ ਹਰ ਇੱਕ ਨੂੰ ਹੀ ਇਹ ਆ ਵੀ ਅਸੀਂ ਜਲਦੀ ਜਿਹੜੇ ਆ ਉਹ
ਅਮੀਰਜ਼ਾਦੇ ਜਿਹੜੇ ਹੋ ਜਾਈਏ, ਰਿਚ ਜਿਹੜੇ ਉਹ ਬਣ ਜਾਈਏ, ਪਰ ਉਹ ਉਸ ਚੱਕਰ ਦੇ ਵਿੱਚ ਕਈ ਵਾਰੀ ਪੁੱਠੇ ਕੰਮ ਜਿਹੜੇ ਉਹ ਕਰ ਜਾਂਦੇ ਨੇ ਤੇ ਫਿਰ ਲੈਣੇ ਦੇ ਦੇਣੇ ਪੈ ਜਾਂਦੇ ਨੇ ਜੀ। ਆਪਣੀ ਜਿਹੜੀ ਲੋਕਲ ਖਬਰ ਆਪਾਂ ਸਾਂਝੀ ਕਰਦੇ ਜਾਈਏ, ਕੱਲ ਫਰੀਮਾਉਂਟ ਕੈਲੀਫੋਰਨੀਆ ਦੇ ਵਿੱਚ ਜਿਹੜੀ ਟੈਸਲਾ ਦੀ ਕੰਪਨੀ ਹੈਗੀ ਆ, ਉਹਨਾਂ ਦੇ CEO ਐਲੋਨ ਮਸਕ ਜਿਹੜੇ ਆ, ਉਹਨਾਂ ਨੇ ਪ੍ਰੋਡਕਸ਼ਨ ਜਿਹੜੀ ਦੁਬਾਰਾ ਕੀ ਸਟਾਰਟ ਕਰ ਦਿੱਤੀ ਆ। ਈਵਨ ਦੋ ਅਲਾਮੀਡਾ ਕਾਉਂਟੀ ਨੇ ਜਿਹੜੀ ਵਾਰਨਿੰਗ ਇਸ਼ੂ ਕੀਤੀ ਹੋਈ ਆ ਵੀ ਕਿਸੇ ਤਰ੍ਹਾਂ ਦਾ ਜਿਹੜਾ ਸਟੇ ਇਨ ਆਰਡਰ ਲਾਗੂ ਰਹੂਗਾ ਇਸ ਮਹੀਨੇ ਦੀ 31 ਤਰੀਕ ਤਾਈਂ, ਪਰ ਉਹਨਾਂ ਨੇ ਪ੍ਰੋਡਕਸ਼ਨ ਜਿਹੜੀ ਆ ਸ਼ੁਰੂ ਕਰ ਦਿੱਤੀ। ਤੇ ਉਹਨਾਂ ਨੇ ਇਹ ਵੀ ਕਿਹਾ ਵੀ ਜੇ ਅਲਾਮੀਡਾ ਕਾਉਂਟੀ ਕਿਸੇ ਮੇਰੇ EMPLOYE ਨੂੰ ਅਰੈਸਟ ਕਰਨ ਆਉਂਦੀ ਆ ਤੇ ਸਭ ਤੋਂ ਪਹਿਲਾਂ ਜਿਹੜਾ ਆ ਮੈਂ ਅਰੈਸਟ ਹੋਊਂਗਾ। ਪਿਛਲੇ 2-3 ਦਿਨਾਂ ਤੋਂ ਜਿਹੜਾ ਮਾਹੌਲ ਆ ਐਲੋਨ ਮਸਕ ਨੂੰ ਲੈ ਕੇ ਤੇ ਕੈਲੀਫੋਰਨੀਆ ਦੇ ਬਹੁਤ ਸਾਰੇ ਜਿਹੜੇ ਇਲੈਕਟਡ ਆਫੀਸ਼ੀਅਲਸ ਆ ਉਹਨਾਂ ਦੇ ਵਿੱਚ ਗਰਮਾਇਆ ਹੋਇਆ ਆ। ਉਹ ਕਹਿੰਦੇ ਵੀ ਜੇ ਤੁਸੀਂ ਸਾਡੀ ਕੰਪਨੀ ਨਹੀਂ ਖੋਲ੍ਹਣ ਦਿੰਦੇ ਤੇ ਅਸੀਂ ਜਿਹੜੀ ਕੰਪਨੀ ਨੂੰ ਜਾਂ ਤਾਂ ਨਵਾਡਾ 'ਚ ਮੂਵ ਕਰ ਦਾਂਗੇ ਤੇ ਜਾਂ ਟੈਕਸਸ ਦੇ ਵਿੱਚ ਮੂਵ ਕਰ ਦਾਂਗੇ। ਜੀ ਕੋਈ ਸਸਤਾ ਕੰਮ ਨਹੀਂ ਹੋਊਗਾ ਕੰਪਨੀ ਨੂੰ ਮੂਵ ਕਰਨਾ, ਉਹ ਵੀ ਅੱਗੋਂ ਜਿਹੜਾ ਉਹ ਡਰਾ ਰਿਹਾ ਆ ਤੇ ਦੇਖਣ ਵਾਲੀ ਗੱਲ ਰਹੂਗੀ ਕੀ ਹੁੰਦਾ। ਜੇ ਵਾਕਈ ਇੱਦਾਂ ਹੁੰਦਾ ਤੇ ਕਾਫੀ ਜਿਹੜਾ ਵੱਡਾ ਲਾਸ ਆ ਉਹ ਕੈਲੀਫੋਰਨੀਆ ਨੂੰ ਤੇ ਖਾਸ ਕਰਕੇ ਬੇ ਏਰੀਏ ਦੇ ਵਿੱਚ ਜੌਬ ਓਪਰਚੁਨਿਟੀਜ਼ ਨੂੰ ਲੈ ਕੇ ਹੋਵੇਗਾ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, ਸਿਆਟਲ ਵਾਲੇ ਇਲਾਕੇ ਤੋਂ ਆ ਰਹੀ ਆ। ਸਿਆਟਲ ਸਭ ਨੂੰ ਪਤਾ ਆਪਣਾ ਜਿਹੜਾ ਵਾਸ਼ਿੰਗਟਨ ਐਮਾਜ਼ੋਨ ਦਾ ਜਿਹੜਾ ਮੇਨ ਹੈੱਡਕੁਆਟਰਸ ਹੈਗਾ ਆ, ਉੱਥੇ ਕਹਿੰਦੇ ਵੀ ਐਮਾਜ਼ੋਨ ਦੀ ਇੱਕ EMPLOYE ਆ, ਉਹ ਆਪਣੇ ਵਰਕਰ ਰਾਈਟਸ ਦੇ ਲਈ ਉਸਨੇ ਬੋਲਣਾ ਸ਼ੁਰੂ ਕੀਤਾ ਸੀ ਕਰੋਨਾ ਵਾਇਰਸ ਦੇ ਜਿਹੜੇ ਸਪਰੈਡ ਆ ਉਸ ਦੇ ਦੌਰਾਨ, ਪਰ ਬਾਅਦ ਦੇ ਵਿੱਚ ਕਹਿੰਦੇ ਵੀ ਉਸ ਨੂੰ ਫਾਇਰ ਕਰ ਦਿੱਤਾ ਗਿਆ। ਇਹ ਐਮਾਜ਼ੋਨ ਜਿਹੜੀ ਇਸ ਟਾਈਮ ਪਿਛਲੇ ਕਈ ਸਾਲਾਂ ਤੋਂ ਬਹੁਤ ਵੱਡੇ ਜਿਹੜੇ ਆ ਉਹ ਡਾਲਰ ਜਿਹੜੀ ਉਹ ਕਮਾ ਰਹੀ ਹੈ, ਟੈਕਸ ਜਿਹੜੀ ਉਹ ਦਿੰਦੀ ਨਹੀਂ ਹੈ ਇਹ ਕੰਪਨੀ, ਅਤੇ ਇਹ ਜਿਹੜੀ ਘਟਨਾ ਵਾਪਰੀ ਆ। ਇੱਕ ਤਾਂ ਉਹਨਾਂ ਦਾ ਟੌਪ ਲੈਵਲ ਐਗਜ਼ੀਕਿਊਟਿਵ ਜਿਹੜਾ ਆ ਉਹ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਆਈ ਕਵਿਟ ਕਰਕੇ ਜਿਹੜਾ ਆ ਉਹ ਕੰਮ ਕਾਰ ਜਿਹੜਾ ਉਹ ਛੱਡ ਚੁੱਕੇ ਸੀਗੇ। ਸੋ ਕਹਿੰਦੇ ਵੀ ਉਸ ਬੀਬੀ ਨੇ ਆਪਣੇ ਐਮਾਜ਼ੋਨ ਦੇ ਹਾਈ ਲੈਵਲ ਟੌਪ ਐਗਜ਼ੀਕਿਊਟਿਵਸ ਆ ਉਹਨਾਂ ਨੂੰ ਬੜੀ ਵਾਰੀ ਇਤਲਾਹ ਦਿੱਤੀ ਵੀ ਇੱਦਾਂ ਦੇ ਹਾਲਾਤ ਆ ਸਾਡੇ ਜਿਹੜੇ ਵਰਕਰਸ ਦੇ ਬਣੇ ਪਏ ਆ, ਪਰ ਕਹਿੰਦੇ ਵੀ ਇਨਸਟੈਡ ਵੀ ਉਹਨਾਂ ਦੀ ਕੰਮ ਕਰਨ ਦੀ ਜਿਹੜੀ ਸਥਿਤੀ ਆ ਉਸ ਨੂੰ ਠੀਕ ਕੀਤਾ ਜਾਵੇ। ਉਹਨਾਂ ਨੇ ਉਸ ਨੂੰ ਜਿਹੜਾ ਫਾਇਰ ਕਰਕੇ ਜਿਹੜਾ ਉਹ ਪਰਾਂ ਮਾਰਿਆ ਹੈਗਾ ਹੈ। ਉਹਨਾਂ ਨੇ ਇੱਕ ਗਰੁੱਪ ਬਣਾਇਆ ਹੋਇਆ ਐਮਾਜ਼ੋਨ EMPLOYEES ਫਾਰ ਕਲਾਈਮੇਟ ਜਸਟਿਸ, ਜਿਸ ਦੇ ਵਿੱਚ ਇਹ ਕਨਵਰਸੇਸ਼ਨ ਜਿਹੜੀਆਂ ਵਗੈਰਾ ਜਿਹੜੀਆਂ ਉਹ ਕਰਦੇ ਰਹਿੰਦੇ। ਹੋਰ ਵੀ ਬਹੁਤ USA 'ਚ ਛੋਟੇ ਛੋਟੇ ਗਰੁੱਪ ਆ, ਕਈ ਯੂਨੀਵਰਸਿਟੀ ਸਟੂਡੈਂਟਸ ਹੈ ਉਹਨਾਂ ਨੇ ਬਣਾਏ ਹੋਆ ਜਿਹੜੇ ਐਮਾਜ਼ੋਨ ਬਾਈਕਾਟ ਐਮਾਜ਼ੋਨ ਕਰਕੇ ਆ, ਸਪੋਰਟ ਲੋਕਲ ਬਿਜ਼ਨਸ, ਵੀ ਲੋਕਲ ਬਿਜ਼ਨਸ ਨੂੰ ਸਪੋਰਟ ਕਰੋ, ਇੱਦਾਂ ਦੇ ਹੈਗੇ ਆ। ਆਪਾਂ ਪਿਛਲੇ ਮਹੀਨਿਆਂ 'ਚ ਦੱਸਦੇ ਆ ਰਹੇ ਹਾਂ ਵੀ ਐਮਾਜ਼ੋਨ ਦੇ ਵੇਅਰ ਹਾਊਸਿਸ ਦੇ ਵਿੱਚ ਜਿਹੜੇ ਲੋਕ ਕੰਮ ਕਰਦੇ ਆ ਉਹਨਾਂ ਦੀਆਂ ਕੰਡੀਸ਼ਨਸ ਬਾਲੀਆਂ ਗੁੱਡ ਨਹੀਂ। ਅਤੇ ਸਾਡਾ ਸਮਾਂ ਵੀ ਪ੍ਰੋਗਰਾਮ ਦਾ ਸਮਾਪਤ ਹੋਣ ਵਾਲਾ ਜੀ। ਬਿਲਕੁਲ, ਜਾਂਦੇ ਜਾਂਦੇ ਇੱਕ ਹੋਰ ਵਾਸ਼ਿੰਗਟਨ ਇਲਾਕੇ ਦੀ ਜਿਹੜੀ ਖਬਰ ਦੱਸ ਜਾਈਏ, ਉੱਥੇ ਇੱਕ ਘਰ ਦੇ ਵਿੱਚ ਹਰਜੋਤ ਸਿੰਘ ਜੀ ਆਰਮਡ ਅਟੈਕ ਜਿਹੜਾ ਆ ਹਮਲਾਵਰ ਦੇ ਦੁਆਰਾ ਕੀਤਾ ਗਿਆ, ਜਿਸ ਦੇ ਵਿੱਚ ਇੱਕ ਜਾਣਾ ਕਹਿੰਦੇ ਉੱਥੇ ਮਾਰਿਆ ਗਿਆ। ਕੈਂਟ ਦੇ ਇਲਾਕੇ ਦੇ ਵਿੱਚ ਇਹ ਘਟਨਾ ਜਿਹੜੀ ਆ ਉੱਥੇ ਵਾਪਰੀ ਹੈ। 35th ਐਵੀਨਿਊ ਸਾਊਥ ਦੇ ਉੱਤੇ ਤੜਕੇ ਸਵੇਰੇ 5 ਵਜੇ ਘਟਨਾ ਜਿਹੜੀ ਉਹ ਵਾਪਰੀ ਆ, ਅਤੇ ਇੱਕ ਜਾਣਾ ਉਸ ਦੇ ਵਿੱਚ ਸ਼ਾਟ ਡੈਡ ਮਾਰਿਆ ਗਿਆ ਗੋਲੀ ਦੇ ਨਾਲ, ਅਤੇ 2 ਜਾਣੇ ਜਿਹੜੇ ਇਸ ਦੇ ਵਿੱਚ ਜ਼ਖਮੀ ਹੋਏ ਨੇ। ਸੋ ਕਹਿੰਦੇ ਵੀ ਜਦ ਪੁਲਿਸ ਉੱਤੇ ਪਹੁੰਚੀ ਤੇ ਉਹਨਾਂ ਨੂੰ ਇੱਕ ਜਾਣੇ ਦੀ ਲਾਸ਼ ਜਿਹੜੀ ਉਹ ਬਰਾਮਦ ਹੋਈ ਸੀਗੀ। ਸੋ ਬਿਲਕੁਲ ਵਾਸ਼ਿੰਗਟਨ ਸਟੇਟ ਤੇ ਟਾਊਨ ਹੈਗਾ ਜਿਹੜਾ ਕੈਂਟ ਦੇ ਵਿੱਚ ਜੀ। ਅਤੇ ਹੁਣ ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਉਸ ਦੀ ਸਮਾਪਤੀ ਹੈਗੀ ਆ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਰ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਰੱਬ ਰੱਖਾ। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM KIID ਸੈਕਟਰ